ਜਿਸ ਟਾਈਮ ਤੇ ਯੂਐਨ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆਪਣਾ ਭਾਸ਼ਣ ਦੇ ਰਹੇ ਸੀ, ਸੇਮ ਐਗਜ਼ੈਕਟਲੀ ਕੁਛ ਸਮਾਂ ਪਹਿਲਾਂ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨੇ ਪਾਰਸ਼ੀਅਲ ਮੋਬਿਲਾਈਜੇਸ਼ਨ ਉੱਥੇ ਡਿਕਲੇਅਰ ਕਰ ਦਿੱਤੀ ਆ। ਉਹਦਾ ਮਤਲਬ ਇਹ ਆ ਵੀ ਰਸ਼ੀਅਨ ਸਿਟੀਜ਼ਨਸ ਨੂੰ ਤਿਆਰ ਰਹਿਣਾ ਪਊਗਾ ਹੁਣ ਲੜਾਈ ਦੇ ਲਈ। ਕਹਿੰਦੇ 3 ਜੀ ਲੱਖ ਦੇ ਕਰੀਬ ਲੋਕਾਂ ਨੂੰ ਉਹਨਾਂ ਨੇ ਕਿਹਾ ਆ ਵੀ ਰੈਡੀ ਹੋ ਜਾਓ, ਵੀ ਹੁਣ ਪੂਰਾ ਜ਼ੋਰ ਲਾ ਕੇ ਯੂਕਰੇਨ 'ਚ ਲੜਾਈ ਕਰਨੀ ਆ। ਸੋ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਨਿਊਕਲੀਅਰ ਨੂੰ ਯੂਜ਼ ਕਰਨ ਦੇ ਅਗੇਂਸਟ ਵੀ ਉਹਨਾਂ ਨੇ ਪੂਰਾ ਜਿਹੜਾ ਕਿਹਾ ਆ ਵੀ ਇਹ ਰਸ਼ੀਆ ਨੂੰ ਫਿਰ ਦੇਖਣਾ ਚਾਹੀਦਾ ਜੇ ਇਦਾਂ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਪਰ ਪੁਟਿਨ ਕਹਿ ਰਿਹਾ ਵੀ ਸਾਡੇ ਕੋਲ ਉਹ ਆਪਸ਼ਨ ਵੀ ਹੈਗੀ ਆ। ਜੀ ਬਿਲਕੁਲ 3 ਲੱਖ ਫੌਜੀਆਂ ਨੂੰ ਮੋਬਿਲਾਈਜ਼ ਕਰਕੇ ਯੂਕਰੇਨ ਦੇ ਵਿੱਚ ਕਰਨਾ ਤੇ ਉਸ ਦੇ ਵਿੱਚ ਨਾਲ ਹੀ ਪੁਤਿਨ ਦੇ ਦੁਆਰਾ ਇਹ ਕਹਿਣਾ ਵੀ ਅਸੀਂ ਜਿਹੜਾ ਹਿੱਸਾ ਆ ਉਸ ਨੂੰ ਅਨੈਕਸ ਕਰਨ ਬਾਰੇ ਸੋਚ ਰਹੇ ਹਾਂ, ਆਪਣੇ ਕਬਜ਼ੇ ਅਧੀਨ ਲੈਣ ਬਾਰੇ ਸੋਚ ਰਹੇ ਹਾਂ, ਕਿਉਂਕਿ ਯੂਕਰੇਨ ਦੀਆਂ ਫੌਜਾਂ ਨੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਕਾਫੀ ਅੱਗੇ ਵਧੇ ਨੇ ਤੇ ਉਹਦੇ ਨਾਲ ਰੂਸ ਨੂੰ ਕਾਫੀ ਜ਼ਿਆਦਾ ਧੱਕਾ ਕਹਿ ਸਕਦੇ ਹਾਂ ਵੀ ਉਹ ਲੱਗਾ ਆ। ਤੇ ਪੁਤਿਨ ਦੀ ਵੀ ਸਪੀਚ ਉਸ ਟਾਈਮ ਦੇ ਉੱਤੇ ਆਈ ਹੈ, ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਯੂਐਨ ਦੇ ਵਿੱਚ ਬਾਈਡਨ ਹੋਣਾ ਨੇ ਰੂਸ ਦੇ ਦੁਆਰਾ ਜੋ ਇਸ ਟਾਈਮ ਕਰਤੂਤਾਂ ਕੀਤੀਆਂ ਜਾ ਰਹੀਆਂ ਆ ਉਸ ਨੂੰ ਦੁਨੀਆ ਦੇ ਮੋਹਰੇ ਪੇਸ਼ ਕੀਤਾ ਹੈਗਾ ਆ। ਸੋ ਇਹ ਕਹਿੰਦੇ ਵੀ ਰੂਸ ਦੀ ਜਿਹੜੀ ਸਟ੍ਰੈਟਜੀ ਆ ਉਸ ਦੇ ਵਿੱਚ ਸ਼ਿਫਟ ਜਿਹੜਾ ਆ ਉਹ ਆਊਗਾ। ਇਹਦੇ ਵਿੱਚ ਪਹਿਲਾਂ ਕੀ ਸੀਗਾ, ਇਹ ਪੁਤਿਨ ਹੁਣਾਂ ਨੇ ਆਪਣੇ ਜਿੰਨੇ ਰੂਸੀ ਰਹਿ ਰਹੇ ਆ ਉਹਨਾਂ ਨੂੰ ਇਸ ਵਾਰ ਨੂੰ, ਇਸ ਯੁੱਧ ਨੂੰ ਇਗਨੋਰ ਕਰਨ ਵੱਲ ਨੂੰ ਸਟ੍ਰੈਟਜੀ ਸੀਗੀ। ਪਰ ਹੁਣ ਸਾਰੀ ਦੁਨੀਆ ਹੁਣ ਸਾਰੇ ਮੁਲਕ ਦੇ ਵਿੱਚ ਪਾਰਸ਼ੀਅਲ ਮੋਬਿਲਾਈਜੇਸ਼ਨ ਯਾਨੀ ਕਿ ਬਾਕੀ ਵੀ ਨੌਜਵਾਨਾਂ ਨੂੰ ਤਿਆਰ ਕਰਕੇ ਜਿਹੜਾ ਤੋੜਨ ਵੱਲ ਨੂੰ ਜਿਹੜਾ ਉਸਨੇ ਕੰਮ ਤੋਰਿਆ ਹੈਗਾ ਆ। ਸੋ ਯੂਕਰੇਨੀ ਕਹਿੰਦੇ ਆ ਵੀ ਪੁਤਿਨ ਦੀ ਇਹ ਡੈਸਪਰੇਸ਼ਨ ਆ, ਉਸ ਨੂੰ ਪਤਾ ਹੈ ਵੀ ਉਹ ਹਾਰ ਰਿਹਾ ਹੈਗਾ ਆ। ਸੋ ਉਧਰ ਚੀਨ ਦੇ ਦੁਆਰਾ ਵੀ ਪੁਤਿਨ ਨੂੰ ਹੁਣ ਬਹੁਤਾ ਥਾਪੜਾ ਕਹਿ ਲਓ ਵੀ ਉਹ ਨਹੀਂ ਮਿਲ ਰਿਹਾ ਹੈਗਾ, ਕਿਉਂਕਿ ਚੀਨ ਇਕਨੋਮਿਕ ਤੌਰ ਦੇ ਉੱਤੇ ਵੀ ਉਸ ਨੂੰ ਮਾਰ ਜਿਹੜੀ ਉਹ ਪਈ ਆ। ਉਹ ਦੇਖ ਰਿਹਾ ਵੀ ਸਾਡਾ ਵੀ ਇਕਨੋਮੀ ਦਾ ਹਾਲ ਕੋਈ ਬਹੁਤਾ ਚੰਗਾ ਨਹੀਂ ਆ। ਸੈਂਕਸ਼ਨਸ ਜਿਹੜੀਆਂ ਪਹਿਲੋਂ ਲੱਗਦੀਆਂ ਸੀ, ਜਿਸ ਦੇ ਬਾਰੇ ਕਈ ਲੋਕ ਪਹਿਲੋਂ ਕਹਿੰਦੇ ਸੀ ਵੀ ਇਹਦੇ ਨਾਲ ਕੀ ਹੋਣਾ ਆ, ਇਵੈਂਚੁਅਲੀ ਰੂਸ ਨੂੰ ਲੱਗਦਾ ਵੀ ਉਸ ਦਾ ਅਸਰ ਹੌਲੀ ਹੌਲੀ ਜਿਹੜਾ ਉਹ ਪੈ ਰਿਹਾ ਹੈਗਾ। ਉਧਰ ਜਰਮਨੀ ਨੇ ਮਾਸਕੋ ਦੇ ਦੁਆਰਾ ਰੂਸ ਦੁਆਰਾ ਜਿਹੜੀ ਗੈਸ ਦਾ ਫਲੋ ਉਸ ਨੂੰ ਕੱਟ ਕਰਨ ਤੋਂ ਬਾਅਦ ਚ ਉਹਨਾਂ ਦੀ ਆਪਣੀ ਜਿਹੜੀ ਇੱਕ ਪਬਲਿਕ ਯੂਟਿਲਿਟੀ ਕੰਪਨੀ ਆ ਉਸ ਨੂੰ ਨੈਸ਼ਨਲਾਈਜ਼ ਕਰ ਦਿੱਤਾ ਆ। ਯਾਨੀ ਕਿ ਉਹ ਪੂਰੇ ਮੁਲਕ ਪੱਧਰ ਦੇ ਵਿੱਚ ਐਨਰਜੀ ਦੀਆਂ ਜਿਹੜੀਆਂ ਜ਼ਰੂਰਤਾਂ ਆ ਉਸ ਨੂੰ ਪੂਰੀਆਂ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰੇਗੀ। ਸੋ ਰੂਸ ਦੇ ਤੇਲ ਦੇ ਉੱਤੇ, ਉਹਨਾਂ ਦੀ ਨੈਚੁਰਲ ਗੈਸ ਦੇ ਉੱਤੇ ਜਿਹੜੀ ਟੇਕ ਹੈਗੀ ਆ ਯੂਰਪ ਦੀ, ਉਹ ਹੌਲੀ ਹੌਲੀ ਇਸ ਕਹਿੰਦੇ ਵੀ ਠੰਡ ਦੇ ਵਿੱਚ ਸਰਦੀਆਂ ਤੱਕ ਉਸ ਨੂੰ ਘਟਾਉਣ ਦੀ ਪੂਰੀ ਜਿਹੜੀ ਕੋਸ਼ਿਸ਼ ਹੈਗੀ ਆ। ਸੋ ਦੇਖੋ ਅੱਗੇ ਹਰਜੋਤ ਸਿੰਘ ਜੀ ਕੀ ਬਣਦਾ, ਪਰ ਇੱਕ ਨਵਾਂ ਮੋੜ ਕਹਿ ਸਕਦੇ ਹਾਂ ਵੀ ਇਸ ਲੜਾਈ ਦੇ ਵਿੱਚ ਆ ਚੁੱਕਾ ਹੈ। ਜੀ ਬਿਲਕੁਲ। ਇਸੇ ਤਰ੍ਹਾਂ ਐਡਰੈਸ ਕਰਦੇ ਹੋਏ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜੇ ਦੁਨੀਆ ਦੇ ਹਿਸਾਬ ਨਾਲ ਦੇਖਿਆ ਜਾਵੇ, ਉਹ ਕਹਿੰਦੇ ਵੀ ਅਸੀਂ $2.9 ਬਿਲੀਅਨ ਯੂਐਸ ਅਸਿਸਟੈਂਸ ਦੇ ਰਿਹਾ ਹੈਗਾ ਗਲੋਬਲ ਫੂਡ ਇਨਸਿਕਿਉਰਿਟੀ ਦੇ ਲਈ। ਇਸ ਤੋਂ ਪਹਿਲਾਂ ਵੀ ਸਪਲਾਈ ਚੇਨ ਤੇ ਇਨਫਲੇਸ਼ਨ ਦੇ ਇਸ਼ੂ ਨੂੰ ਲੈ ਕੇ $6.9 ਬਿਲੀਅਨ ਯੂਐਸਏ ਵੱਲੋਂ ਇਸ ਸਾਲ ਦਿੱਤਾ ਜਾ ਰਿਹਾ ਆ। ਇਸ ਤੋਂ ਬਿਨਾਂ ਹੋਰ $2 ਬਿਲੀਅਨ ਗਲੋਬਲ ਹਿਊਮਨਿਟੇਰੀਅਨ ਅਸਿਸਟੈਂਸ ਥਰੂ USAID ਦੇ ਥਰੂ ਦਿੱਤੀ ਜਾ ਰਹੀ ਹੈਗੀ ਆ। ਇਸ ਤੋਂ ਬਿਨਾਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਇਹ ਕਿਹਾ ਵੀ ਅਸੀਂ ਵਾਅਦਾ ਕਰਦੇ ਹਾਂ ਵੀ ਪੂਰੀ ਦੁਨੀਆ ਦੇ ਵਿੱਚੋਂ ਕਿਸ ਤਰ੍ਹਾਂ HIV ਨੂੰ ਫਾਈਟ ਕਰਨਾ ਆ, ਏਡਜ਼, ਟਰਬੀਕੁਲੋਸਿਸ ਤੇ ਮਲੇਰੀਆ ਨੂੰ ਖਤਮ ਕਰਨਾ, ਉਹਦੇ ਲਈ ਪੂਰੀ ਤਰ੍ਹਾਂ ਫੰਡਿੰਗ ਦੇਣਗੇ। ਜੋ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਸਪੀਚ ਸੀ ਉਹ ਕਾਫੀ ਹਫ਼ਤੇ ਲਾ ਕੇ ਤਿਆਰ ਕੀਤਾ ਗਿਆ ਸੀ ਤੇ ਬਾਈਡਨ ਹੋਣਾ ਨੇ ਇਹ ਵੀ ਲੱਗਾ ਆ ਵੀ ਚਾਈਨਾ ਨੂੰ ਵੀ ਇੱਕ ਤਰ੍ਹਾਂ ਨਾਲ ਥ੍ਰੈਟ ਦੇਣਗੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਚਾਈਨਾ ਦਾ ਪ੍ਰੈਜ਼ੀਡੈਂਟ ਜੀ ਜਿੰਗਪਿੰਗ ਉਹ ਰਸ਼ੀਆ ਦੇ ਕਾਊਂਟਰ ਪਾਰਟ ਨੂੰ ਮਿਲਿਆ ਸੀ ਤੇ ਕਹਿੰਦੇ ਵੀ ਉਹ ਅੱਜ ਹੋ ਸਕਦਾ ਵੀ ਚਾਈਨਾ ਨੂੰ ਵੀ ਚੇਤਾਵਨੀ ਦੇਣ ਵੀ ਤੁਸੀਂ ਵੀ ਜਿਹੜੇ ਆ ਰਸ਼ੀਆ ਦੇ ਮਾਮਲੇ ਦੇ ਵਿੱਚ ਬਾਹਲੀ ਇੰਟਰਫੀਰੈਂਸ ਨਾ ਕਰੋ। ਸੋ ਕਹਿੰਦੇ ਵੀ ਕੁਛ ਰੈਫਰੈਂਡਮ ਹੋ ਰਹੇ ਨੇ ਹਰਜੋਤ ਸਿੰਘ ਜੀ ਯੂਕਰੇਨ ਦੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਰੂਸ ਦਾ ਕਬਜ਼ਾ ਆ, ਤੇ ਪੁਤਿਨ ਨੇ ਕਿਹਾ ਆ ਵੀ ਮੈਂ ਉਹਨਾਂ ਰੈਫਰੈਂਡਮਸ ਦੇ ਹੱਕ ਦੇ ਵਿੱਚ ਆ। ਉਸ ਨੂੰ ਉਸਨੇ ਥਾਪੜਾ ਦਿੱਤਾ ਆ, ਸਪੋਰਟ ਦਿੱਤੀ ਆ। 20 ਮਿੰਟ ਜਿਹੜੀ ਇਸਨੇ ਅੱਜ ਸਪੀਚ ਪੁਤਿਨ ਨੇ ਜਿਹੜੀ ਉਹ ਕੀਤੀ ਆ, ਜਿੱਥੇ ਲੱਖਾਂ ਹੀ ਜਿਹੜੇ ਰੂਸੀ ਫੌਜੀ ਆ
ਜਿਸ ਜਿਹੜੀ ਕਿ ਫੌਜੀਆਂ ਦੇ ਨਾਲੋਂ ਵੀ ਵੱਧ ਬਾਕੀ ਜਨਤਾ ਨੂੰ ਵੀ ਪਾਰਸ਼ਲ ਮੋਬਿਲਾਈਜੇਸ਼ਨ ਹੈ ਉਸ ਦੇ ਵਿੱਚ, ਤੇ ਕਹਿੰਦੇ ਵੀ ਅਸੀਂ ਲਿਬਰੇਟ ਕਰਨਾ, ਵੀ ਉਹਨਾਂ ਇਲਾਕਿਆਂ ਨੂੰ ਆਜ਼ਾਦ ਕਰਾਉਣਾ ਯੂਕਰੇਨ ਦੇ ਜਿਹੜੇ ਪੂਰਬੀ ਇਲਾਕੇ ਹੈਗੇ ਆ, ਡੋਨਬਾਸ ਦਾ ਜਿਹੜਾ ਰੀਜਨ ਆ ਉਸ ਦੇ ਵਿੱਚ। ਕਹਿੰਦੇ ਵੀ ਉੱਥੇ ਅਨਚੇਂਜਡ ਆ, ਜਿਹੜੀ ਸਪੋਰਟ ਉਹਨਾਂ ਰੈਫਰੈਂਡਮਸ ਦੀ ਉਸ ਨੂੰ ਉਹ ਪੂਰੀ ਕਰੂਗਾ। 4 ਥਾਵਾਂ ਦੇ ਉੱਤੇ ਇਸ ਟਾਈਮ ਜਿਹੜੇ ਰੂਸ ਆ ਯੂਕਰੇਨ ਦੇ ਵਿੱਚ ਲੜਾਈ ਕਹਿ ਸਕਦੇ ਆ ਵੀ ਉਹ ਲੱਗੀ ਹੈਗੀ ਆ, ਤੇ ਜਿੱਥੇ ਰੂਸੀ ਜਿਹੜੇ ਅਧਿਕਾਰੀ ਆ, ਮਤਲਬ ਪ੍ਰੋਕਸੀ ਆਫੀਸ਼ੀਅਲਸ ਉਹਨਾਂ ਨੂੰ ਕਹਿ ਰਿਹਾ ਵੀ ਹੈ ਯੂਕਰੇਨ ਦੇ, ਪਰ ਰੂਸ ਦੇ ਹਮਦਰਦ ਉਹਨਾਂ ਦੇ ਦੁਆਰਾ ਜਿਹੜੇ ਇਹਨਾਂ ਰੈਫਰੈਂਡਮਸ ਦੀ ਘੋਸ਼ਣਾ ਕੀਤੀ ਗਈ ਆ। ਡੋਨਸਕ ਇਲਾਕਾ, ਲੁਹਾਨਸਕ ਇਲਾਕਾ, ਡੋਨਬਾਸ, ਖਰਸਨ ਤੇ ਜ਼ੈਪਰਜ਼ੀਆ, ਜਿੱਥੇ ਨਿਊਕਲੀਅਰ ਪਲਾਂਟ ਆ ਉਸ ਦੇ ਵਿੱਚ। ਸੋ ਨਿਊਕਲੀਅਰ ਧਮਕੀ ਵੀ ਜਿਹੜੀ ਆ ਪੁਤਿਨ ਨੇ ਦੇ ਦਿੱਤੀ। ਕਹਿੰਦੇ ਵੀ ਅਸੀਂ ਰੂਸੀ ਜਿਹੜੀ ਟੈਰੀਟੋਰੀਅਲ ਆ ਵੀ ਆਪਣੀ ਜਿਹੜੀ ਜ਼ਮੀਨ ਆ ਜਾਂ ਇਲਾਕਾ ਆ ਉਸ ਨੂੰ ਬਚਾਉਣ ਦੇ ਲਈ ਕਿਸੇ ਵੀ ਹਥਿਆਰ ਨੂੰ ਵਰਤਣ ਦੇ ਲਈ ਤਿਆਰ ਹੈਗੇ। ਇੱਕ ਪਾਸੇ ਸਾਰੀ ਦੁਨੀਆ ਭਰ ਦੇ ਮੁਲਕ ਤੇ ਇੱਕ ਪਾਸੇ ਰੂਸ ਕਿਤੇ ਨਾ ਕਿਤੇ ਅਲੱਗ ਥਲੱਗ ਹੋਇਆ ਹੈ। ਸੋ ਇਹਦੀ ਬੌਖਲਾਹਟ ਦੇ ਵਿੱਚ ਇਹ ਜਿਹੜਾ ਫੈਸਲਾ ਪਾਰਸ਼ਲ ਮੋਬਿਲਾਈਜੇਸ਼ਨ ਵਾਰ ਦੇ ਬਾਰੇ ਪੂਰੀ ਉਸਨੇ ਮੁਲਕ ਨੂੰ ਦੱਸਿਆ ਆ, ਉਸ ਦੇ ਉੱਤੇ ਉਸ ਦਾ ਜਿਹੜਾ ਅਸਰ ਆਪਾਂ ਉਹ ਦੇਖ ਰਹੇ ਹਾਂ। ਜੀ, ਇਹਦੇ ਸੰਬੰਧ ਦੇ ਵਿੱਚ ਅੰਬੈਸਡਰ USA ਦੇ ਬ੍ਰਿਜਟ ਬ੍ਰਿੰਕ ਉਹਨਾਂ ਨੇ ਕਿਹਾ ਆ ਵੀ ਇਹ ਸ਼ੈਮ ਰੈਫਰੈਂਡਾ ਹੈਗਾ, ਤੇ ਇੱਕ ਤਰ੍ਹਾਂ ਦੇ ਨਾਲ ਇਹ ਸ਼ੋਅ ਕਰਦਾ ਆ ਵੀ ਰਸ਼ੀਅਨ ਫੇਲਰ ਹੋਇਆ, ਤੇ ਸਾਈਨ ਆਫ ਉਹਨਾਂ ਦਾ ਵੀਕਨੈਸ ਹੈਗਾ। US ਦੀ ਗਵਰਨਮੈਂਟ ਕਦੇ ਵੀ ਇਸ ਨੂੰ ਰਿਕੋਗਨਾਈਜ਼ ਨਹੀਂ ਕਰੇਗੀ। ਜੀ, ਅਗਲੀ ਜਿਹੜੀ ਹਰਜੋਤ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਗਵਰਨਰ ਡਿਸੈਂਟਸ ਜਿਹੜੇ ਫਲੋਰੀਡਾ ਦੇ ਆ, ਉਹਨਾਂ ਦੇ ਖਿਲਾਫ ਕਲਾਸ ਐਕਸ਼ਨ ਲਾਸੂਟ ਆ ਮੈਸੇਚਿਊਸਟ ਦੇ ਵਿੱਚ ਫਾਈਲ ਕੀਤਾ ਗਿਆ ਆ। ਕਹਿੰਦੇ ਵੀ ਮਾਈਗ੍ਰੈਂਟਸ ਨੂੰ ਧੋਖੇ ਦੇ ਨਾਲ ਇਹ ਕਹਿ ਕੇ ਵੀ ਉੱਥੇ ਤੁਹਾਡੇ ਲਈ ਜੌਬਸ ਤੇ ਹੋਰ ਚੀਜ਼ਾਂ ਵੇਟ ਕਰ ਰਹੀਆਂ ਆ, ਉਹਨਾਂ ਨੇ 50 ਵੈਨੇਜ਼ੁਏਲਨ ਮਾਈਗ੍ਰੈਂਟਸ ਜਿਹੜੇ ਸੈਨ ਐਂਟੋਨੀਓ ਟੈਕਸਸ ਤੋਂ ਸੀਗੇ, ਉਹਨਾਂ ਨੂੰ ਮਾਰਥਾ ਵਿਨਯਾਰਡ ਦੇ ਵਿੱਚ ਘੱਲ ਦਿੱਤਾ, ਜਿੱਥੇ ਉਹਨਾਂ ਨੂੰ ਕੋਈ ਵੀ ਅੱਗੇ ਸ਼ੈਲਟਰ ਜਾਂ ਰਿਸੋਰਸ ਨਹੀਂ ਸੀਗਾ। ਸੋ ਕਹਿੰਦੇ ਵੀ ਹੁਣ ਸਿਵਲ ਰਾਈਟਸ ਦੇ ਕੁਝ ਲਾਇਰਸ, ਇੱਕ ਜਿਹੜੀ ਆਰਗੇਨਾਈਜੇਸ਼ਨ ਆ, ਉਹਨਾਂ ਨੇ ਮੈਸੇਚਿਊਸਟ ਦੇ ਵਿੱਚ ਇਹ ਲਾਸੂਟ ਦਰਜ ਕੀਤਾ ਹੈ। ਇਸੇ ਤਰੀਕੇ ਦੇ ਨਾਲ ਟੈਕਸਸ ਦੇ ਵਿੱਚ ਵੀ ਇਦਾਂ ਦੀ ਖਬਰ ਆਈ ਸੀ ਵੀ ਧੱਕੇ ਦੇ ਨਾਲ ਲੋਕਾਂ ਨੂੰ ਕਹਿ ਲਓ ਵੀ ਧੋਖੇ 'ਚ ਕਹਿ ਕੇ ਹੋਰ ਚੀਜ਼ਾਂ ਕਹਿ ਕੇ ਤੇ ਅੱਗੇ ਕੁਛ ਹੋਰ ਹਾਥੀ ਦੇ ਦੰਦ ਜਿਹੜੇ ਦਿਖਾਉਣ ਵਾਲੇ ਹੋਰ ਤੇ ਖਾਣ ਵਾਲੇ ਹੋਰ ਆ, ਉਹ ਉਹਨਾਂ ਦੇ ਨਾਲ ਹੋਇਆ ਹੈਗਾ। ਸੋ ਕਹਿੰਦੇ ਇਸੇ ਦੇ ਨਾਲ ਫਲੋਰੀਡਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਸੈਕਟਰੀ ਜੈਰਡ ਪਰਡਿਊ ਤੇ ਸਟੇਟ ਆਫ ਫਲੋਰੀਡਾ ਤੇ ਉਹਨਾਂ ਦੇ ਨਾਲ ਜਿਹੜੇ ਸਾਥੀ, ਇਹਨਾਂ ਸਾਰਿਆਂ ਦੇ ਉਲਟ ਇਹਨਾਂ ਨੇ ਲਾਸੂਟ ਜਿਹੜਾ ਉਹ ਦਰਜ ਕੀਤਾ। ਲਾਇਰਸ ਫਾਰ ਸਿਵਲ ਰਾਈਟਸ ਇਹ ਆਰਗੇਨਾਈਜੇਸ਼ਨ ਆ, ਉਹਨਾਂ ਦੇ ਦੁਆਰਾ ਇਹ ਲਾਸੂਟ ਮੈਸੇਚਿਊਸਟ ਦੇ ਵਿੱਚ ਦਰਜ ਕੀਤਾ ਗਿਆ ਆ। ਇਸ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਹ ਵੀ ਕਹਿੰਦੇ ਆ ਵੀ ਉਹਨਾਂ ਨੇ ਗੱਲ ਆਖੀ ਆ ਵੀ ਜਿਹੜੇ ਡਿਫੈਂਡੈਂਟਸ ਆ ਉਹਨਾਂ ਨੇ ਆਪਣੇ ਆਪ ਨੂੰ ਗੁੱਡ ਸਮਾਰਟੀਅਨ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਘੱਲਣ ਤੋਂ ਬਾਅਦ 'ਚ $10 ਦੇ ਜਿਹੜੇ ਸਰਟੀਫਿਕੇਟਸ ਆ ਮੈਕਡੋਨਲਡ ਦੇ, ਜਦੋਂ ਟੈਕਸਸ ਦੇ ਵਿੱਚ ਸੀਗੇ, ਉਹ ਵੀ ਉਹਨਾਂ ਨੂੰ ਦਿੱਤੇ ਸੀਗੇ। ਵੀ ਪਲੈਂਟਿਵਸ ਨੂੰ, ਇਹਨਾਂ ਲੋਕਾਂ ਨੂੰ ਕਿਹਾ ਸੀਗਾ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਉੱਥੇ ਦਿੱਤੀਆਂ ਜਾਣਗੀਆਂ, ਕੰਮ ਹੋਊਗਾ, ਹਾਊਸਿੰਗ ਹੋਊਗੀ, ਹੋਰ ਕਈ ਕੁਛ ਇੰਪਲੋਇਮੈਂਟ, ਐਜੂਕੇਸ਼ਨ ਓਪਰਚੁਨਿਟੀ, ਇਹ ਚੀਜ਼ਾਂ ਕਹਿ ਕੇ ਕਹਿੰਦੇ ਜਹਾਜ਼ 'ਚ ਝਾੜ ਕੇ ਉੱਥੇ ਘੱਲ ਦਿੱਤਾ ਗਿਆ ਸੀ। $6 ਲੱਖ ਤੋਂ ਵੱਧ ਦਾ ਖਰਚਾ ਕਰਕੇ ਇਹਨਾਂ ਮਾਈਗ੍ਰੈਂਟਸ ਨੂੰ ਕਹਿੰਦੇ ਆ ਵੀ ਉੱਥੇ ਘੱਲਿਆ ਗਿਆ ਸੀਗਾ। ਤੇ ਹੁਣ ਇਹ ਇੱਕ ਲਾਸੂਟ ਆ, ਇਹ ਵੀ ਇੱਕ ਹੌਟ ਮੁੱਦਾ ਜਿਹੜਾ ਇਲੈਕਸ਼ਨਸ ਤੋਂ ਪਹਿਲਾਂ ਆ ਉਹ ਭਖ ਚੁੱਕਾ ਹੈ। ਅਗਲੀ ਖਬਰ ਵੱਲ ਚਲੀਏ। ਪੁerto ਰੀਕੋ ਦੇ ਵਿੱਚ ਜੋ ਹਰੀਕੇਨ ਆਇਆ ਉਸਨੇ ਪੂਰੀ ਤਬਾਹੀ ਮਚਾਈ ਹੋਈ ਆ। ਉਹਦੇ ਸੰਬੰਧ ਦੇ ਵਿੱਚ 2 ਸੈਨੇਟਰ, ਇੱਕ ਸਕਾਟ ਤੇ ਸੈਨੇਟਰ ਮਾਰਕੋ ਰੂਬੀਓ, ਉਹਨਾਂ ਨੇ ਫੀਮਾ ਨੂੰ ਬੇਨਤੀ ਕੀਤੀ ਆ ਵੀ ਜਲਦੀ ਤੋਂ ਜਲਦੀ ਟੌਪ ਪ੍ਰਾਇਓਰਟੀ ਦੇ ਬੇਸ ਦੇ ਉੱਤੇ ਜੋ ਫਿਓਨਾ ਹਰੀਕੇਨ ਆਇਆ ਉਹਦਾ ਨੁਕਸਾਨ ਹੋ ਰਿਹਾ, ਉਸ ਨੂੰ ਛੇਤੀ ਤੋਂ ਛੇਤੀ ਪੁerto ਰੀਕਨ ਲੋਕਾਂ ਦੀ ਹੈਲਪ ਕੀਤੀ ਜਾਵੇ। ਇਸ ਤੋਂ ਪਹਿਲਾਂ ਵੀ ਆਪਾਂ ਪਿਛਲੇ ਦਿਨਾਂ 'ਚ ਖਬਰਾਂ ਸਾਂਝੀਆਂ ਕੀਤੀਆਂ ਸੀ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਐਮਰਜੈਂਸੀ ਉੱਥੇ ਡਿਕਲੇਅਰ ਕੀਤੀ ਹੋਈ ਹੈਗੀ ਆ, ਤੇ 3 ਲੱਖ ਦੇ ਕਰੀਬ ਜਿਹੜੇ ਫੂਡ ਆ, ਵੱਖ-ਵੱਖ ਜਿਹੜੇ ਮਟੀਰੀਅਲ ਆ, ਉਹ ਉੱਥੇ ਭੇਜੇ ਜਾ ਚੁੱਕੇ ਆ। 300 ਤੋਂ ਵੱਧ ਫੀਮਾ ਦੇ ਲੋਕ ਉੱਥੇ ਪਹੁੰਚ ਚੁੱਕੇ ਹੈਗੇ ਆ। 1 ਲੱਖ ਤੋਂ ਵੱਧ ਘਰ ਤੇ ਬਿਜ਼ਨੈਸਿਸ ਤੇ ਉੱਤੇ ਇਸ ਟਾਈਮ ਕੋਈ ਵੀ ਪਾਣੀ ਨਹੀਂ। ਪੁerto ਰੀਕੋ ਦਾ ਲਗਭਗ 80% ਹਿੱਸਾ ਬਿਨਾਂ ਬਿਜਲੀ ਤੋਂ ਹੈਗਾ। 80% ਦੇ ਕਰੀਬ ਪੁerto ਰੀਕਨ ਵਿਦਆਊਟ ਪਾਵਰ ਹੈਗੇ ਆ। ਨੈਸ਼ਨਲ ਵੈਦਰ ਸਰਵਿਸ ਨੇ ਫੇਰ ਵਾਰਨਿੰਗ ਕੀਤੀ ਆ ਵੀ ਇਹ ਇੱਕ ਵਾਰੀ ਫੇਰ ਕੈਟਾਸਟ੍ਰੋਫਿਕ ਤੇ ਲਾਈਫ ਥ੍ਰੈਟਨਿੰਗ ਹੋ ਸਕਦਾ ਹੈ, ਫਲੱਡਿੰਗ ਕਰਕੇ, ਮਡ ਸਲਾਈਡ ਕਰਕੇ ਤੇ ਹੋਰ ਬਹੁਤ ਸਾਰੀਆਂ
ਬਿਮਾਰੀਆਂ ਕਰਕੇ ਮੱਛਰ ਵਗੈਰਾ ਜਿਹੜਾ ਪੈਦਾ ਹੁੰਦਾ ਹੈਗਾ। ਪਰ ਫੀਮਾ ਨੇ ਜਲਦੀ ਤੋਂ ਜਲਦੀ ਰਿਸਪੌਂਸ ਕੀਤਾ, ਕਿਉਂਕਿ ਸਰੋਤਿਆਂ ਨੂੰ ਯਾਦ ਹੋਊਗਾ 5 ਸਾਲ ਪਹਿਲਾਂ ਪੋਰਟੋ ਰੀਕੋ 'ਚ ਬਹੁਤ ਬੁਰਾ ਹਾਲ ਹੋਇਆ ਸੀ। ਇੱਕ ਤਰ੍ਹਾਂ ਦੇ ਨਾਲ ਪੂਰੇ ਦਾ ਪੂਰਾ ਜਿਹੜਾ ਇਹ ਆਈਲੈਂਡ ਹੀ ਆ, ਉਹ ਫਲੈਟ ਹੋਇਆ ਸੀ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੋਰਟੋ ਰੀਕਨ ਲੋਕ ਫਲੋਰੀਡਾ ਦੇ ਵਿੱਚ ਮੂਵ ਹੋ ਗਏ ਸੀ। ਤੇ ਪਰ ਫਿਰ ਵਾਪਸ ਜਾ ਕੇ ਉਹਨਾਂ ਨੇ ਬਸਣਾ ਸ਼ੁਰੂ ਕੀਤਾ ਸੀ, ਤੇ ਹੁਣ ਯਾ ਫਿਰ ਜੋ ਨਵਾਂ ਆਇਆ ਹੈਗਾ ਹਰੀਕੇਨ, ਇਹਨੂੰ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈਗਾ। ਜੀ ਬਿਲਕੁਲ। ਇਸੇ ਸੰਬੰਧ ਦੇ ਵਿੱਚ ਹਰਜੋਤ ਸਿੰਘ ਜੀ, ਕਈ ਜਿਹੜੇ ਸੈਨੇਟਰਸ ਆ ਉਹ ਉਹਨਾਂ ਇਲਾਕਿਆਂ ਦੇ, ਉਹਨਾਂ ਨੇ ਜਿਹੜੀ ਉਹ ਇਹੀ ਮੰਗ ਕੀਤੀ ਹੈ ਵੀ ਭਾਈ ਜਲਦੀ ਦੇ ਨਾਲ ਇੱਥੇ ਮੁਰੰਮਤ ਦਾ ਕੰਮ, ਠੀਕ ਕਰਨ ਦਾ ਕੰਮ ਜਿਹੜਾ ਉਹ ਚਾਲੂ ਕੀਤਾ ਜਾਵੇ। ਉਹਨਾਂ ਨੇ ਕਿਹਾ ਵੀ ਫੀਮਾ ਦੀ ਇਹ ਟੌਪ ਪ੍ਰਾਇਓਰਿਟੀ ਜਿਹੜੀ ਹੋਣੀ ਚਾਹੀਦੀ ਹੈ, ਜਿਨ੍ਹਾਂ 'ਚ ਮਾਰਕੋ ਰੂਬੀਓ ਤੇ ਰਿਕ ਸਕਾਟ ਸੈਨੇਟਰਸ ਆ, ਉਹਨਾਂ ਨੇ ਫੀਮਾ ਨੂੰ ਗੁਹਾਰ ਜਿਹੜੀ ਉਹ ਲਗਾਈ ਹੈਗੀ ਆ। ਸੋ ਪਿਛਲੇ ਦੀ ਹਰਜੋਤ ਸਿੰਘ, ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ, ਉਸ ਹਰੀਕੇਨ ਤੋਂ ਬਾਅਦ ਦੇ ਵਿੱਚ ਪੂਰੀ ਦੀ ਪੂਰੀ 90% ਤੋਂ 95% ਪੋਰਟੋ ਰੀਕੋ ਬਗੈਰ ਬਿਜਲੀ ਤੋਂ ਕਈ ਚਿਰ ਤੱਕ ਰਿਹਾ ਸੀ। ਤੇ ਫਿਰ ਉਸ ਦੌਰਾਨ ਟਰੰਪ ਕਾਰਜਕਾਲ ਦੇ ਦੌਰਾਨ 2 ਜਣਿਆਂ ਦੀ ਇੱਕ ਕੰਪਨੀ ਨੂੰ ਉਸ ਦੀ ਪੂਰੀ ਬਿਜਲੀ ਜਿਹੜੀ ਠੀਕ ਕਰਨ ਦੀ ਕਹਿ ਲਓ ਵੀ ਟੈਂਡਰ ਜਿਹੜਾ ਉਹਨਾਂ ਨੂੰ ਉਹ ਮਿਲ ਗਿਆ ਸੀਗਾ। ਬਾਅਦ ਦੇ ਵਿੱਚ ਓਬਵੀਅਸਲੀ ਉਹਨਾਂ ਨੇ ਹੋਰ ਬੰਦੇ ਹਾਇਰ ਕਰਕੇ ਜਿਹੜਾ ਉਹ ਕੰਮ ਕੀਤਾ ਹੋਣਾ ਹੈ, ਪਰ ਉਹ ਵੀ ਇੱਕ ਬੜਾ ਵਿਵਾਦਿਤ ਮਸਲਾ ਉਸ ਟਾਈਮ ਦੇ ਉੱਤੇ ਬਣ ਗਿਆ ਸੀਗਾ। ਹੁਣ ਦੇਖਦੇ ਹਾਂ ਵੀ ਇਹਨਾਂ ਮਸਲਿਆਂ ਦੇ ਉੱਤੇ ਕਿੱਦਾਂ ਹੋਊਗਾ। ਇਹ ਜਿੱਦਾਂ ਆਪਾਂ ਗੱਲ ਕਰੀ ਰਹੇ ਸੀ ਕਿ ਕਈ ਵਾਰੀ ਆਪਾਂ ਗੱਲ ਕੀਤੀ ਆ ਵੀ ਵੈਦਰ ਚੇਂਜਸ, ਕਲਾਈਮੇਟ ਚੇਂਜ ਦੇ ਕਰਕੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੁਣ ਬਹੁਤ ਜ਼ਿਆਦਾ ਤੇ ਬਹੁਤ ਘੱਟ ਸਮੇਂ ਬਾਰ-ਬਾਰ ਜਿਹੜੀਆਂ ਉਹ ਹੋ ਰਹੀਆਂ, ਜਿਹਦੇ ਕਰਕੇ ਇਨਫਰਾਸਟਰਕਚਰ ਦੇ ਉੱਤੇ ਭਾਰ ਤੇ ਓਵਰਆਲ ਇਕੋਨਮੀ ਦੇ ਉੱਤੇ ਕਹਿ ਸਕਦੇ ਹਾਂ ਵੀ ਨੁਕਸਾਨ ਜਿਹੜਾ ਉਸਦਾ ਜ਼ਿਆਦਾ ਹੁੰਦਾ ਜਾ ਰਿਹਾ ਹੈ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਹਰਜੋਤ ਸਿੰਘ ਜੀ ਮਾਰਦੇ ਜਾਈਏ, ਤਾਂ ਨਿਊਯਾਰਕ ਦੇ ਅਟਾਰਨੀ ਜਨਰਲ ਆ, ਉਹਨਾਂ ਨੇ ਇਹ ਹੁਣ ਦਾਅਵਾ ਕੀਤਾ ਆ, ਉਹਨਾਂ ਨੇ ਡੋਨਲਡ ਟਰੰਪ, ਉਹਨਾਂ ਦੀ ਕੰਪਨੀ ਤੇ ਉਹਨਾਂ ਦੇ ਫੈਮਿਲੀ ਮੈਂਬਰਸ ਆ, ਉਹਨਾਂ ਦੇ ਉੱਤੇ ਫਰਾਡ ਦੇ ਜਿਹੜੇ ਕਲੇਮ ਆ ਉਹ ਲਏ ਆ। ਉਹਨਾਂ ਨੇ ਕਿਹਾ ਵੀ 250 ਮਿਲੀਅਨ ਦੀਆਂ ਜਿਹੜੀਆਂ ਪੈਨਲਟੀਜ਼ ਆ ਉਸ ਦੀ ਉਹ ਇਸ 'ਚ ਮੰਗ ਕਰ ਰਹੇ ਆ। ਸੋ ਨਿਊਯਾਰਕ ਦੀ ਅਟਾਰਨੀ ਜਨਰਲ ਲਟੀਟੀਆ ਜੇਮਸ, ਉਹਨਾਂ ਨੇ ਅੱਜ ਜਿਹੜਾ ਇਹ ਲਾਸੂਟ ਦਰਜ ਕੀਤਾ ਆ ਪ੍ਰੈਜ਼ੀਡੈਂਟ ਟਰੰਪ ਆਰਗੇਨਾਈਜੇਸ਼ਨ ਤੇ ਉਹਨਾਂ ਦੇ ਤਿੰਨੇ ਜਿਹੜੇ ਨਿਆਣੇ ਆ ਤੇ ਹੋਰ ਉਹਨਾਂ ਦੇ ਨਾਲ ਸੰਬੰਧਿਤ ਆ ਵੀ ਵਾਈਡ ਸਪਰੈਡ ਜਿਹੜਾ ਫਰਾਡ ਆ ਉਹ ਉਹਨਾਂ ਦੁਆਰਾ ਕੀਤਾ ਗਿਆ ਆ। ਕਹਿੰਦੇ ਵੀ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚ ਝੂਠ, ਫਾਲਸ ਜਿਹੜੀਆਂ ਉਹ ਬਣਾਉਣ ਦੇ ਲਈ ਕੰਪਨੀ ਨਾਲ ਸੰਬੰਧਿਤ ਆ, ਉਸ ਦੇ ਕਰਕੇ ਜਿਹੜਾ ਹੋਇਆ। ਕਹਿੰਦੇ ਵੀ ਇਸ ਦੌਰਾਨ ਇਹਨਾਂ ਨੇ ਫਰਾਡਲੈਂਡ ਤੇ ਮਿਸਲੀਡਿੰਗ ਜਿਹੜੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਦਿੱਤੀਆਂ, ਜਿਸ ਕਰਕੇ ਵੱਡੇ ਇਸ ਦੇ ਵਿੱਚ ਨੁਕਸਾਨ, ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਉਹਨਾਂ ਨੇ ਕਹਿਣ ਦਾ ਮਤਲਬ ਆ ਵੀ ਸ਼ਹਿਰ ਨੂੰ ਤੇ ਸੂਬੇ ਨੂੰ ਜਿਹੜਾ ਹੋਇਆ। ਸੋ 250 ਮਿਲੀਅਨ ਦੇ ਜਿਹੜੇ ਡੈਮੇਜਸ ਆ ਉਸ ਦੀ ਇਸ 'ਚ ਮੰਗ ਜਿਹੜੀ ਉਹ ਹੁਣ ਕੀਤੀ ਜਾ ਰਹੀ ਆ। ਸੋ ਇਹ ਸਿਵਲ ਲਾਸੂਟ ਆ ਮੈਨਹੈਟਨ ਦੇ ਸੁਪਰੀਮ ਕੋਰਟ ਦੇ ਵਿੱਚ ਅੱਜ ਦਰਜ ਜਿਹੜਾ ਆ ਉਹ ਕੀਤਾ ਗਿਆ ਆ, ਤੇ ਨਾਲ ਹੀ ਇਹ ਮੰਗ ਕੀਤੀ ਗਈ ਆ ਵੀ ਨਿਊਯਾਰਕ ਦੇ ਵਿੱਚ ਇਹਨਾਂ ਦੇ ਨਾਲ ਇਹਦੇ ਵਿੱਚ ਜਿਹੜੇ ਇਹਨਾਂ ਨੇ ਨਾਮ ਲਿਖੇ ਆ, ਟਰੰਪ ਹੋਣੀ, ਟਰੰਪ ਜੂਨੀਅਰ, ਐਰਿਕ ਟਰੰਪ, ਇਵਾਂਕਾ ਟਰੰਪ, ਵੀ ਇਹਨਾਂ ਨੂੰ ਨਿਊਯਾਰਕ ਦੇ ਵਿੱਚ ਕਿਸੇ ਵੀ ਕੰਪਨੀ ਦੇ ਵਿੱਚ ਐਜ਼ ਏ ਆਫਿਸਰ ਕੰਮ ਕਰਨ ਦੇ ਉੱਤੇ ਵੀ ਰੋਕ ਜਿਹੜੀ ਆ ਉਹ ਲਗਾਈ ਜਾਵੇ। ਤੇ ਟਰੰਪ ਨਾਮ ਦੀਆਂ ਜਿਹੜੀਆਂ ਕੰਪਨੀਜ਼ ਆ, ਜਿੰਨੀਆਂ ਕੰਪਨੀਜ਼ ਦੇ ਵਿੱਚ ਟਰੰਪ ਹੁਣੀ ਹੈਗੇ ਆ, ਵੀ ਉਹ ਸਟੇਟ ਆਫ ਨਿਊਯਾਰਕ ਦੇ ਵਿੱਚ ਕੋਈ ਬਿਜ਼ਨਸ ਜਿਹੜਾ ਉਹ ਨਾ ਕਰਨ। ਸੋ ਕਹਿੰਦੇ ਵੀ ਇਹਨਾਂ ਨੇ ਜਾਣ ਬੁੱਝ ਕੇ ਆਪਣੇ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚ ਇਨਫਲੇਟ ਕਰਕੇ ਆਪਣੀ ਨੈਟਵਰਥ ਆ ਉਸ ਨੂੰ ਬਿਲੀਅਨਸ ਆਫ ਡਾਲਰਸ ਵੱਧ ਜਿਹੜਾ ਆ ਉਹ ਦਿਖਾਇਆ ਆ। ਸੋ ਕਹਿੰਦੇ ਵੀ ਇਹ ਗ੍ਰੋਸਲੀ ਇਨਫਲੇਟਡ ਐਸੈਟ ਵੈਲਿਊਜ਼, ਕਹਿੰਦੇ ਵੀ ਇਹ ਬੜੀਆਂ ਸਟੈਗਰਿੰਗ ਸੀਗੀਆਂ। ਸੋ ਇਹ ਹੁਣ ਨਵਾਂ ਲਾਸੂਟ ਜਿਹੜਾ ਉਹ ਦਰਜ ਕੀਤਾ ਗਿਆ ਹੈਗਾ ਆ। ਜੀ ਬਿਲਕੁਲ। ਜਿਹੜਾ ਉਹਨਾਂ ਦਾ ਮੇਨ ਘਰ ਹੈਗਾ ਜਿੱਥੇ ਰਹਿੰਦੇ ਆ, ਮਾਰੇ ਲਾਗੋ, ਕਹਿੰਦੇ ਵੀ ਉਹ 25 ਮਿਲੀਅਨ ਦੇ ਕਰੀਬ ਐਨੂਅਲ ਰੈਵਨਿਊ ਪ੍ਰੋਡਿਊਸ ਕਰਦਾ ਆ ਤੇ ਉਹਦੀ ਵੈਲਿਊ 75 ਮਿਲੀਅਨ ਤੇ ਹੋਣੀ ਚਾਹੀਦੀ ਆ। ਪਰ ਪੇਪਰਾਂ ਦੇ ਵਿੱਚ ਉਹਨਾਂ ਨੇ 739 ਮਿਲੀਅਨ ਡਾਲਰ ਇਹ ਸ਼ੋਅ ਕੀਤੀ ਸੀ। ਅਗਲੀ ਖਬਰ ਵੱਲ ਚੱਲੀਏ ਤੇ ਜਾਪਾਨ ਤੋਂ ਆ ਰਹੀ ਹੈ। ਜਾਪਾਨ ਦੇ ਵਿੱਚ ਪਿੱਛੇ ਰਹਿ ਚੁੱਕੇ ਸਾਬਕਾ ਉਹਨਾਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੂੰ ਕਿਸੇ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ, ਤੇ ਹੁਣ ਉਹਨਾਂ ਦੇ ਜਿਹੜੇ ਆ ਸਟੇਟ ਫਿਊਨਰਲ ਹੋਣਾ ਹੈਗਾ ਅਗਲੇ ਹਫ਼ਤੇ ਲੀਡਰਸ ਸ਼ਿੰਜੋ ਐਬੇ ਦਾ। ਤੇ ਉਸ ਦੇ ਸੰਬੰਧ ਦੇ ਵਿੱਚ ਇੱਕ ਖਬਰ ਆ ਰਹੀ ਆ ਵੀ ਬੰਦੇ ਨੇ ਆਪਣੇ ਆਪ ਨੂੰ ਅੱਗ ਲਾ ਲਈ ਤੇ ਉਸ ਦੀ ਮੌਤ ਹੋ ਗਈ ਹੈਗੀ ਆ। ਸੋ ਬਹੁਤ ਸਾਰੇ ਲੋਕਾਂ ਦੇ ਵਿੱਚ ਜਾਪਾਨ ਦੇ ਵਿੱਚ ਗੁੱਸਾ ਆ ਵੀ ਇਸ ਜੋ ਸਾਬਕਾ ਪ੍ਰਾਈਮ ਮਿਨਿਸਟਰ ਸ਼ਿੰਜੋ ਐਬੇ ਆ, ਉਹਨਾਂ ਨੂੰ ਕਿਉਂ ਗੋਲੀਆਂ ਮਾਰੀਆਂ ਗਿਆ, ਕਿਉਂਕਿ ਉਹ ਉਹਨਾਂ ਦਾ ਰੈਪੂਟੇਸ਼ਨ ਕਾਫੀ ਗੁੱਡ ਸੀਗਾ ਪੂਰੇ ਜਾਪਾਨ ਦੇ ਵਿੱਚ।
ਜੀ ਯਾਮਾਗਾਮੀ ਸੀਗਾ ਜੀ ਉਸ ਬੰਦੇ ਦਾ ਨਾਂ ਜਿਸਨੇ ਸ਼ਿੰਜ਼ੋ ਐਬੇ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਸੀਗੀਆਂ। ਕਹਿੰਦਾ ਵੀ ਉਸਨੂੰ ਗਰਜ ਸੀਗਾ ਜਿਹੜੇ ਯੂਨੀਫਿਕੇਸ਼ਨ ਚਰਚ ਦੇ ਉਲਟ ਜਿਸ ਦੇ ਵਿੱਚ ਐਬੇ ਤੇ ਉਸਦਾ ਪਰਿਵਾਰ ਉਹਦੀਆਂ ਸਿਆਸੀ ਜਿਹੜੀਆਂ ਆ ਉਹ ਟਾਈਜ਼ ਹੈਗੀਆਂ ਆ ਤੇ ਉਹਦੀ ਮਾਂ ਦੀ ਬੈਂਕਰਪਸੀ ਦੇ ਨਾਲ ਜੁੜਿਆ ਹੋਇਆ ਸੀ। ਸੋ ਉਸ ਗੁੱਸੇ ਦੇ ਤਹਿਤ ਇਸ ਬੰਦੇ ਨੇ ਸ਼ਿੰਜ਼ੋ ਐਬੇ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਸੀਗੀਆਂ। ਤੇ ਹੁਣ ਕਹਿੰਦੇ ਵੀ ਇੱਕ ਬੰਦੇ ਨੇ ਆਪਣੇ ਆਪ ਨੂੰ ਜਿੱਦਾਂ ਤੁਸੀਂ ਦੱਸਿਆ ਵੀ ਅੱਗ ਜਿਹੜੀ ਉਹ ਲਾ ਲਈ ਆ। ਅਟੈਂਪਟਡ ਸੁਸਾਈਡ ਜਿਹੜੀ ਪੁਲਿਸ ਇਸ ਨੂੰ ਆਖ ਰਹੀ ਹੈ। ਇਸ ਤੋਂ ਇਲਾਵਾ ਹੋਰ ਕੋਈ ਬਹੁਤੇ ਚੀਜ਼ਾਂ ਜਿਹੜੀਆਂ ਪੁਲਿਸ ਦੇ ਦੁਆਰਾ ਇਸ ਦੇ ਬਾਰੇ ਨਹੀਂ ਦੱਸੀਆਂ ਗਈਆਂ। ਕੋਈ ਕ੍ਰਿਮੀਨਲ ਇੰਟੈਂਟ ਕਹਿੰਦੇ ਆ ਉਹ ਸ਼ਾਇਦ ਨਹੀਂ ਸੀਗਾ। ਸੋ ਟੋਕੀਓ ਫਾਇਰ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਜਿਹੜਾ ਇਸ ਦੀ ਪੁਸ਼ਟੀ ਜਿਹੜੀ ਉਹ ਕੀਤੀ ਆ ਹਸਪਤਾਲ ਦੇ ਵਿੱਚ ਇਸ ਨੂੰ ਲੈ ਕੇ ਗਏ ਸੀ। ਨਾ ਹੀ ਬੰਦੇ ਦੀ ਉਹਨਾਂ ਨੇ ਆਇਡੈਂਟੀਟੀ ਤੇ ਮੋਟਿਵ ਜਿਹੜਾ ਆ ਉਹ ਪੂਰੀ ਤਰ੍ਹਾਂ ਦੱਸਿਆ ਹੈਗਾ ਆ। ਜੀ, ਬਿਲਕੁਲ ਇਹ ਉੱਥੇ ਜਦੋਂ ਉਹਨਾਂ ਦਾ ਹੁਣ ਫਿਊਨਰਲ ਹੋਣਾ ਆ ਸਟੇਟ ਫਿਊਨਰਲ ਤੇ 6000 ਤੋਂ ਵੱਧ ਲੋਕ ਅਟੈਂਡ ਕਰ ਰਹੇ ਆ ਤੇ ਲੋਕ ਇੱਕ ਵਾਰੀ ਫੇਰ ਸਿਕਿਉਰਿਟੀ ਦੇ ਉੱਤੇ ਆਪਣੀ ਜਿਹੜੀ ਆ ਉਂਗਲੀ ਚੱਕ ਰਹੇ ਆ ਵੀ ਪਹਿਲਾਂ ਇਹ ਪ੍ਰਾਈਮ ਮਿਨਿਸਟਰ ਨੂੰ ਨਹੀਂ ਬਚਾ ਸਕੇ ਤੇ ਹੁਣ ਇਦਾਂ ਦੀ ਇਨਸੀਡੈਂਟ ਉਸ ਇਵੈਂਟ ਦੇ ਵਿੱਚ ਹੋਈ ਆ ਜਿੱਥੇ 6000 ਲੋਕਾਂ ਨੇ ਅਟੈਂਡ ਕਰਨਾ ਇਨਕਲੂਡਿੰਗ ਯੂਐਸਏ ਦੀ ਵਾਈਸ ਪ੍ਰੈਜ਼ੀਡੈਂਟ ਕਮਲਾ ਦੇਵੀ ਹੈਰਿਸ ਵੀ ਤੇ ਹੋਰ ਮੁਲਕਾਂ ਦੇ ਡਿਗਨਿਟਰੀਜ਼ ਵੀ ਉੱਥੇ ਪਹੁੰਚੇ ਹੋਏ ਹੈਗੇ ਆ। ਜੀ ਜੀ ਸੋ ਲੌਂਗੈਸਟ ਸਰਵਿੰਗ ਪ੍ਰਾਈਮ ਮਿਨਿਸਟਰ ਸੀਗੇ ਜਾਪਾਨ ਦੇ ਇਤਿਹਾਸ ਦੇ ਵਿੱਚ। ਪਹਿਲੋਂ 6007 6008 ਤੇ ਫਿਰ 2012 ਤੋਂ 2020 ਤੱਕ ਜਿਹੜੇ ਇਹ ਪ੍ਰਧਾਨ ਮੰਤਰੀ ਜਿਹੜੇ ਉਹ ਰਹੇ ਸੀਗੇ। ਤੇ ਹਰਜੀਤ ਸਿੰਘ ਜੀ ਇੱਕ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਜੋ ਤਣਾਅ ਬਣਿਆ ਪਿਆ ਆ ਲੈਸਚਰ ਦੇ ਵਿੱਚ ਯੂਕੇ ਦੇ ਵਿੱਚ ਹਿੰਦੂ ਮੁਸਲਿਮ ਤਣਾਅ ਉਸ ਦੇ ਉੱਤੇ ਆਪਾਂ ਜਿਹੜੀ ਉਹ ਚਰਚਾ ਕਰਾਂਗੇ। ਕੀ ਕੁਛ ਇਸ ਦੇ ਬਾਰੇ ਲੇਟੈਸਟ ਅਪਡੇਟਸ ਆ ਰਹੀਆਂ ਉਹ ਆਪਾਂ ਜਾਣਕਾਰੀਆਂ ਦੇਵਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰੋਤੇ, ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੇ ਜਿਹੜੀਆਂ ਗੱਲਾਂ ਹਰਜੋਤ ਸਿੰਘ ਜੀ ਆਪਾਂ ਕਰਦੇ ਹਾਂ, ਉਸ ਤੋਂ ਪਹਿਲਾਂ ਫਰੈਜ਼ਨੋ ਤੋਂ ਇੱਕ ਜਿਹੜੀ ਉਹ ਖਬਰ ਆ ਰਹੀ ਆ, ਇੱਕ ਰੈਸਟੋਰੈਂਟ ਦੇ ਜਿਹੜੇ ਮਾਲਕ ਨੇ ਉਹ ਵਿਚਾਰਿਆਂ ਨੂੰ ਹੁਣ ਰਾਤ ਨੂੰ ਸੌਣਾ ਪੈ ਰਿਹਾ ਹੈ ਆਪਣੇ ਰੈਸਟੋਰੈਂਟ ਦੇ ਵਿੱਚ। ਕਾਰਨ ਕੀ ਆ? ਕਹਿੰਦੇ ਵੀ ਇੰਨੇ ਕੁ ਜ਼ਿਆਦਾ ਉੱਥੇ ਬ੍ਰੇਕ-ਇਨਸ ਹੋ ਰਹੇ ਆ, ਉਹ ਤੰਗ ਹੋ ਗਏ ਆ। ਜੈਨੀਫਰ ਵਾਂਗ ਉਸ ਜਿਹੜੀ ਰੈਸਟੋਰੈਂਟ ਦੀ ਮਾਲਕਣ ਤੇ ਕਹਿੰਦੇ ਵੀ ਉਸਦਾ ਘਰ ਵਾਲਾ ਆ ਉਹ ਟਾਇਰਡ ਨੇ ਇਹਨਾਂ ਬ੍ਰੇਕ-ਇਨਸ ਤੋਂ, ਤੇ ਕਹਿੰਦੇ ਵੀ ਉਹ ਇੰਨਾ ਮਾੜੀ ਸਥਿਤੀ ਜਿਹੜੀ ਉਹ ਬਣ ਚੁੱਕੀ ਹੈ ਵੀ ਉਹਨਾਂ ਨੂੰ ਉੱਥੇ ਜਾ ਕੇ ਸੌਣਾ ਪੈ ਰਿਹਾ। ਫੋਬ ਸੀ ਫੂਡ ਫਿਊਜ਼ਨ ਕਹਿੰਦੇ ਵੀ ਇਸ ਟਾਈਮ ਇਹਨਾਂ ਕ੍ਰੁਕਸ ਦੇ ਲਈ, ਇਹਨਾਂ ਕ੍ਰਿਮੀਨਲਸ ਦੇ ਲਈ ਮੈਗਨੇਟ ਦੇ ਵਜੋਂ ਜਿਹੜਾ ਆ ਉਹ ਕੰਮ ਕਰ ਰਿਹਾ ਆ। ਕਹਿੰਦੇ ਵੀ ਬ੍ਰੇਕ-ਇਨਸ ਤੜਕੇ ਤੇ ਰਾਤ ਨੂੰ ਜਿਹੜੇ ਉਹ ਹੋ ਰਹੇ ਨੇ। ਸੋ ਕਹਿੰਦੇ ਵੀ ਪਿਛਲੇ ਹਫਤੇ ਅਸੀਂ ਜਦ ਸਵੇਰੇ 8:45 ਵਜੇ ਪਹੁੰਚੇ ਤਾਂ ਉੱਥੇ ਬ੍ਰੇਕ-ਇਨ ਹੋ ਚੁੱਕਾ ਸੀਗਾ। ਕਹਿੰਦੇ ਵੀ ਜਦ ਮੇਰੇ ਅੰਕਲ ਉੱਥੇ ਪਹੁੰਚਿਆ ਤੇ ਉਹ ਜਿਹੜੇ ਚੋਰ ਆ ਉੱਥੋਂ ਭੱਜ ਗਏ ਸੀਗੇ। ਕਹਿੰਦੇ ਵੀ ਜੁਲਾਈ ਮਹੀਨੇ ਦੇ ਵਿੱਚ ਇਹ ਇੱਥੇ ਚੋਰੀ ਦਾ ਕੰਮ ਸ਼ੁਰੂ ਹੋਇਆ ਸੀਗਾ ਤੇ ਥੀਵਸ ਨੂੰ ਕੋਈ ਅੰਦਰ ਵੜਨ ਦਾ, ਸੌਖਾ ਅੰਦਰ ਵੜਨ ਦਾ ਜਿਹੜਾ ਆ ਉਹ ਰਾਹ ਕਿਤੇ ਨਾ ਕਿਤੇ ਲੱਭ ਚੁੱਕਾ ਸੀਗਾ। ਸੋ ਕਹਿੰਦੇ ਵੀ ਆਪਣਾ ਫੂਡ ਭਰ ਕੇ ਤੇ ਹੋਰ ਸਮਾਨ ਭਰ ਕੇ ਉੱਥੋਂ ਜਿਹੜੇ ਚੋਰ ਆ ਉਹ ਲਈ ਜਾ ਰਹੇ ਸੀਗੇ। ਕਹਿੰਦੇ ਕਾਰ ਚਾਹੁੰਦੇ ਆ, ਇਹ ਵੀ ਨਹੀਂ ਆ ਵੀ ਕੋਈ ਕਹਿ ਦੇਵੇ ਵੀ ਹੋਮਲੈਸ ਦੇ ਜਿਹੜੇ ਉਹ ਕਰ ਰਹੇ ਆ। ਕਹਿੰਦੇ ਵੀ ਕਾਰ ਤੇ ਆਉਂਦੇ ਨੇ, ਚੋਰੀ ਕਰਦੇ ਨੇ ਤੇ ਉੱਥੋਂ ਜਿਹੜੇ ਉਹ ਭੱਜ ਜਾਂਦੇ ਨੇ। ਬੀਤੇ ਸੋਮਵਾਰ ਸਿਕਿਉਰਿਟੀ ਕੈਮਰੇ ਦੇ ਵਿੱਚ ਇਹ ਚੋਰੀ ਜਿਹੜੀ ਉਹ ਕੈਦ ਹੋਈ, ਜਿਸ ਦੇ ਵਿੱਚ ਜਿਹੜੇ 2 ਚੋਰ ਆ ਉਹ ਸਟੋਰੇਜ ਯੂਨਿਟ ਦੇ ਵਿੱਚ ਬ੍ਰੇਕ ਇਨ ਕੀਤਾ, ਪਰ ਇਸ ਵਾਰ ਜਿਹੜਾ ਆ ਉਹਨਾਂ ਦਾ ਬਚਾਅ ਹੋ ਗਿਆ। ਸੋ ਕਹਿੰਦੇ ਵੀ ਅਸੀਂ ਫਰੈਜ਼ਨੋ ਪੁਲਿਸ ਨੂੰ ਕੰਪਲੇਨ ਕੀਤੀ ਆ, ਰਿਪੋਰਟ ਆਨਲਾਈਨ ਵੀ ਜਿਹੜੀ ਉਹ ਫਾਈਲ ਕੀਤੀ ਆ। ਕਹਿੰਦੇ ਵੀ ਰਾਈਟ ਨਾਓ ਜਿਹੜੇ ਲੋਕ ਆ ਚੋਰੀ ਕਰਦੇ ਆ ਪਰ ਜੇਲ੍ਹ 'ਚ ਨਹੀਂ ਜਾਂਦੇ, ਤੇ ਉਹ ਬਾਰ-ਬਾਰ ਉਹੀ ਚੀਜ਼ਾਂ ਚੋਰੀ ਦਾ ਕੰਮ ਜਿਹੜਾ ਉਹਨਾਂ ਨੇ ਫੜਿਆ ਹੋਇਆ ਆ। $900 ਤੋਂ ਘੱਟ ਦੀ ਚੋਰੀ ਦੇ ਮਾਮਲੇ ਵਿੱਚ ਕੈਲੀਫੋਰਨੀਆ ਨੇ ਇੱਕ ਪ੍ਰੋਪੋਜੀਸ਼ਨ ਪਾਸ ਕੀਤੀ ਸੀ ਕਈ ਵਰ੍ਹੇ ਪਹਿਲਾਂ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਉੱਤੇ ਫੈਲਨੀ ਜਿਹੜੇ ਚਾਰਜਿਸ ਆ ਉਹ ਨਹੀਂ ਲਗਾਏ ਜਾਂਦੇ ਸੀਗੇ। ਸੋ ਕਹਿੰਦੇ ਵੀ ਹੁਣ ਇਹ ਰੈਸਟੋਰੈਂਟ ਓਨਰਸ ਨੇ ਤੰਗ ਆ ਕੇ ਇਹ ਫੈਸਲਾ ਲਿਆ ਆ ਵੀ ਭਾਈ ਅਸੀਂ ਹੁਣ ਆਪ ਹੀ ਇਸ ਰੈਸਟੋਰੈਂਟ ਦੇ ਵਿੱਚ ਸੋਵਾਂਗੇ ਤੇ ਤਾਂ ਹੀ ਜਿਹੜਾ ਕੁਛ ਹੋਊਗਾ। ਕਹਿੰਦੇ ਵੀ ਜੇ ਲੋਕ ਇਸ ਵਾਰ ਮੇਰੇ ਸਟੋਰ ਦੇ ਵਿੱਚ ਆਏ ਤਾਂ ਹੋ ਸਕਦਾ ਵੀ ਮੈਂ ਜਿਹੜਾ ਆ ਉਹ ਸ਼ੂਟ ਵੀ ਜਿਹੜਾ ਉਹ ਕਰ ਦੇਵਾਂ। ਤੇ ਕਹਿੰਦੇ ਵੀ ਜੇ ਆਏ, ਸਾਨੂੰ ਬੋਦਰ ਕੀਤਾ, ਜੇ ਮੈਂ ਖਤਰੇ 'ਚ ਹੋਇਆ ਤੇ ਯੈਸ ਡੈਫੀਨੇਟਲੀ ਮੈਂ ਅੱਗੋਂ ਗੋਲੀ ਚਲਾਊਂਗਾ। ਜੀ ਬਿਲਕੁਲ। $950 ਜੇ ਸ਼ੌਪ ਲਿਫਟਿੰਗ ਹੁੰਦੀ ਆ ਤੇ ਮਿਸਡਮੀਨਰ ਚਾਰजेस ਲੱਗਦੇ ਆ। ਜੇ 950 ਤੋਂ ਥੱਲੇ ਆ ਫਿਰ ਕੋਈ ਨਹੀਂ ਲੱਗਦੇ। ਇਸੇ ਕਰਕੇ ਸੈਨ ਫਰਾਂਸਿਸਕੋ ਸਿਟੀ ਦਾ ਭੱਠਾ ਬੈਠਿਆ ਪੂਰਾ। ਵੱਡੇ-ਵੱਡੇ ਸ਼ਹਿਰ, ਵੱਡੇ-ਵੱਡੇ ਜਿਹੜੇ ਸਟੋਰ ਆ, ਜਿਸ ਤਰ੍ਹਾਂ ਵਾਲਮਾਰਟ ਆ, CVS ਆ, ਤੇ ਵਾਲਗ੍ਰੀਨ ਨੇ ਸਭ ਤੋਂ ਵਾਲਗ੍ਰੀਨ ਆ, ਪਹਿਲਾਂ ਬੰਦ ਉਹਨਾਂ ਨੇ ਕੀਤੇ। ਬਹੁਤ ਜ਼ਿਆਦਾ ਬੰਦ ਕੀਤੇ ਵੀ ਇਹ ਸਮੈਸ਼ ਐਂਡ ਗ੍ਰੈਬ ਕਰਕੇ ਜਾਂਦੇ ਆ। 15-20 ਜਾਣੇ ਬੈਗ ਭਰਦੇ ਆ, ਬੈਗ ਭਰ ਕੇ ਭੱਜ ਜਾਂਦੇ ਆ ਤੇ ਪੁਲਿਸ ਫੜਦੀ ਨਹੀਂ। ਪੁਲਿਸ ਵਾਲੇ ਵੀ ਵਿਚਾਰੇ ਉਹਨਾਂ ਦੇ ਹੱਥ ਬੰਨੇ, ਉਹ ਕਹਿੰਦੇ ਜੇ ਅਸੀਂ ਅਰੈਸਟ ਕਰੀਏ ਤੇ ਇਹਨਾਂ ਦੇ ਚਾਰजेस ਨਹੀਂ ਲੱਗਣੇ, ਤੇ ਫਾਇਦਾ ਕੀ ਆ ਉਹਨਾਂ ਨੂੰ ਵੀ ਅਰੈਸਟ ਉਹਨਾਂ ਕਰਨ ਨੂੰ ਦਾ। ਤਾਂ ਫੇਰ ਛੱਡ ਦੇਣਾ ਉਹਨਾਂ ਨੇ, ਹਾਂਜੀ, ਚਲੋ ਸੋ ਇਸ ਫਾਇਦਾ ਕਰਕੇ ਉੱਥੇ ਵੀ ਫ੍ਰਿਜ਼ਨੋ 'ਚ ਵੀ ਬੜਾ ਜ਼ਿਆਦਾ ਕ੍ਰਾਈਮ ਵਧਿਆ ਆ। ਸੋ ਜਿੰਨੇ ਵੀ ਆਪਣੇ ਵੀ ਸਰੋਤੇ ਸੁਣ ਰਹੇ ਆ, ਬਹੁਤ ਸਾਰੇ ਬਿਜ਼ਨੈਸਸ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਹੈਗੇ ਆ, ਬੜੇ ਧਿਆਨ ਦੇ ਨਾਲ ਰਹੋ। ਇੱਕ LA ਦੇ ਵਿੱਚ ਇੰਸੀਡੈਂਟ ਵਾਪਰੀ ਸੀ ਤੇ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਰਾਤ ਨੂੰ 2 ਵਜੇ ਦੇ ਕਰੀਬ ਇੱਕ ਕਾਰ 'ਚ 4 ਜਣੇ ਆਏ, ਪੂਰੀ ਗਨ ਲੈ ਕੇ। ਜਦੋਂ ਅੰਦਰ ਹੀ ਵੜਿਆ ਤੇ ਫਿਰ ਉਹ ਸਟੋਰ ਵਾਲਾ ਮਾਲਕ ਜਿਹੜਾ ਸੀ ਉਹਨੇ ਠੋਕਤਾ ਉੱਥੇ, ਤੇ ਫਿਰ ਉੱਥੋਂ ਭੱਜੇ। ਸੋ ਏਦਾਂ ਦਾ ਜੇ ਤੁਹਾਨੂੰ ਖਤਰਾ ਆ ਤੇ ਬਿਲਕੁਲ ਫਿਰ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਆ। ਬਿਲਕੁਲ, ਬਿਲਕੁਲ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਇਰਾਨ ਤੋਂ ਆ ਰਹੀ ਹੈ। ਇਰਾਨ ਦੇ ਵਿੱਚ ਪਿਛਲੇ ਦਿਨਾਂ ਤੋਂ ਕਾਫੀ ਜ਼ਿਆਦਾ ਪ੍ਰੋਟੈਸਟ ਚੱਲ ਰਹੇ ਆ ਹਿਜਬ ਨੂੰ ਲੈ ਕੇ। ਉੱਥੇ ਇੱਕ ਬੱਚੀ ਦਾ ਜਿਹੜਾ ਪੁਲਿਸ ਕਸਟਡੀ ਦੇ ਅੰਡਰ ਕਤਲ ਹੋ ਗਿਆ ਸੀ ਤੇ ਉਸ ਨੂੰ ਅਰੈਸਟ ਕੀਤਾ ਗਿਆ ਸੀ ਕਿਉਂਕਿ ਉਹ ਹਿਜਬ ਤੋਂ ਬਿਨਾਂ ਘੁੰਮ ਰਹੀ ਸੀ। ਮਾਸ਼ਾ ਅਮੀਨੀ ਨਾਮ ਦੀ ਇਹ ਬੱਚੀ 22 ਸਾਲਾਂ ਦੀ ਆ। ਤੇ ਉੱਥੇ ਇਰਾਨ ਦੇ ਵਿੱਚ 2 ਤਰ੍ਹਾਂ ਦੀ ਪੁਲਿਸ ਆ, ਇੱਕ ਤਾਂ ਰੈਗੂਲਰ ਪੁਲਿਸ ਆ, ਇੱਕ ਮੋਰੈਲਿਟੀ ਪੁਲਿਸ ਹੈਗੀ ਆ। ਉਹਨਾਂ ਦਾ ਕੰਮ ਇਹ ਆ ਵੀ ਬੀਬੀਆਂ ਨੂੰ ਵਾਚ ਕਰਨਾ, ਜਿਹਦੇ ਕੋਲ ਹਿਜਬ ਪਾਇਆ ਨਹੀਂ ਹਿਜਾਬ ਹੈਗਾ ਪਾਇਆ ਕਿ ਨਹੀਂ ਤੇ ਪਾਇਆ। ਉਸ ਨੂੰ ਅਰੈਸਟ ਕਰਨਾ ਹੈਗਾ। ਸੋ ਹੁਣ ਉਸ ਨੂੰ ਲੈ ਕੇ, ਉਸ ਦੀ ਮੌਤ ਨੂੰ ਲੈ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੋ ਰਹੇ ਆ। ਯੰਗ ਲੋਕ, ਉਹਨਾਂ ਦੇ ਵਿੱਚ ਮਰਦ ਵੀ ਆ, ਔਰਤਾਂ ਵੀ ਆ, ਸਾਰੇ ਪ੍ਰੋਟੈਸਟ ਕਰ ਰਹੇ ਆ ਤੇ 3 ਜਣਿਆਂ ਦੀ ਮੌਤ ਹੋ ਚੁੱਕੀ ਆ ਆਲਰੇਡੀ। 2 ਹੋਰ ਲੇਡੀਜ਼ ਦੀ ਤੇ ਇੱਕ ਪੁਲਿਸ ਆਫੀਸਰ ਦੀ ਵੀ
ਮੌਤ ਹੋ ਚੁੱਕੀ ਹੈਗੀ ਆ। ਕੁਰਦਿਸਤਾਨ ਹਿਊਮਨ ਰਾਈਟਸ ਨੈਟਵਰਕ ਤੇ ਹੋਰ ਨਾਰਵੇ ਦੇ ਜੋ ਹਿਊਮਨ ਰਾਈਟਸ ਨੈਟਵਰਕਸ ਆ, ਉਹ ਕਹਿੰਦੇ ਵੀ ਅਸੀਂ ਇਸ ਨੂੰ ਪੂਰੀ ਤਰ੍ਹਾਂ ਵਾਚ ਕਰ ਰਹੇ ਹਾਂ। ਇਹ ਸ਼ਰੇਆਮ ਈਰਾਨ ਦੀ ਸਰਕਾਰ ਧੱਕਾ ਕਰ ਰਹੀ ਹੈਗੀ ਆ। ਜੋ ਲੋਕ ਪ੍ਰੋਟੈਸਟ ਕਰ ਰਹੇ ਆ, ਉਹ ਆਪਣੇ ਨਾਅਰੇ ਉਹਨੇ ਲਿਖੇ ਹੋਏ ਹੈਗੇ ਆ, ਵਿਮਨ ਲਾਈਫ ਫਰੀडम। ਤੇ ਇੱਕ ਜਗ੍ਹਾ ਤੇ ਇਹ ਖਬਰ ਆਈ ਆ ਵੀ ਉਹਨਾਂ ਨੇ ਇਕੱਠੇ ਹੋ ਕੇ ਆਪਣੇ ਲੇਡੀਜ਼ ਨੇ ਹਿਜਬ ਲਾ ਕੇ ਉਹਨਾਂ ਨੂੰ ਅੱਗ ਵੀ ਲਾ ਦਿੱਤੀ ਹੈਗੀ ਆ ਵੀ ਅਸੀਂ ਨਹੀਂ ਪਹਿਨਣੇ, ਤੇ ਜੋ ਤੁਸੀਂ ਕਰਨਾ ਆ ਤੋ ਕਰ ਲਓ। ਤੇ ਈਰਾਨ ਦਾ ਜੋ ਹੈਡ ਹੈਗਾ ਆ ਖਮੇਨੀ, ਉਸਨੇ ਪਿਛਲੇ ਦਿਨਾਂ 'ਚ ਐਡਰੈਸ ਵੀ ਕੀਤਾ ਸੀ ਆਪਣੇ ਮੁਲਕ ਦੇ ਲੋਕਾਂ ਨੂੰ, ਤੇ ਉਹਦੇ ਵਿੱਚ ਇਸ ਪ੍ਰੋਟੈਸਟ ਬਾਰੇ ਕਿਤੇ ਵੀ ਮੈਂਸ਼ਨ ਨਹੀਂ ਕੀਤਾ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਕਰਦੇ ਜਾਈਏ ਲੈਸਟਰ ਦੇ ਵਿੱਚ ਜੋ ਇਸ ਟਾਈਮ ਉੱਥੇ ਮਸਲਾ ਬਣਿਆ ਪਿਆ, ਇਹ ਖਬਰਾਂ ਸੁਣ ਕੇ ਇੱਦਾਂ ਲੱਗਦਾ ਵੀ ਆਪਾਂ ਕਿਸੇ ਭਾਰਤ ਦੇ ਕਿਸੇ ਸ਼ਹਿਰ ਦੀ ਗੱਲ ਕਰ ਰਹੇ ਹੋਈਏ। ਯੂਕੇ ਦਾ ਇਹ ਬੜਾ ਮਸ਼ਹੂਰ ਸ਼ਹਿਰ ਜਿੱਥੇ 37% ਏਸ਼ੀਆਈ ਮੂਲ ਦੇ, ਦੱਖਣ ਏਸ਼ੀਆਈ ਮੂਲ ਦੇ ਕਹਿ ਲਓ ਵੀ ਭਾਰਤੀ ਜਾਂ ਪਾਕਿਸਤਾਨੀ ਮੂਲ ਦੇ ਜਿਹੜੇ ਬਹੁਤੇ ਲੋਕ ਉੱਥੇ ਰਹਿੰਦੇ ਨੇ। ਹੁਣ ਇੱਥੇ ਜਿਹੜੇ ਕੁਛ ਕਹਿ ਲਓ ਵੀ ਆਰਐਸਐਸ ਦਾ ਏਜੰਡਾ ਕਹਿ ਲਓ ਜਾਂ ਜੋ ਭਾਰਤ ਵਿੱਚ ਚੱਲ ਰਿਹਾ ਆ, ਉਹ ਏਜੰਡਾ ਇੱਥੇ ਵੀ ਦੇਖਣ ਨੂੰ ਮਿਲਿਆ। ਬਹੁਤ ਸਾਰੇ ਜਿਹੜੇ ਹਿੰਦੂ ਨੌਜਵਾਨ ਆ, ਉਹ ਇਕੱਠੇ ਹੋ ਕੇ ਮੁਸਲਮਾਨ ਕਮਿਊਨਿਟੀਜ਼ ਦੇ ਵਿੱਚੋਂ ਜਿਹੜੇ ਉਹ ਲੰਘਦੇ ਹੋਏ ਉਹੀ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਣੇ, ਉਹਨਾਂ ਦੇ ਜਿਹੜੇ ਬਿਜ਼ਨਸਿਸ ਦੇ ਮੂਹਰੇ ਜਾ ਕੇ ਖਰੂਦ ਇਸ ਹਿਸਾਬ ਦੇ ਨਾਲ ਪਾਉਣਾ, ਉਹ ਚੀਜ਼ ਜਿਹੜਾ ਹੋਇਆ ਆ। ਕਹਿੰਦੇ ਵੀ ਭਾਰਤ ਪਾਕਿਸਤਾਨ ਦੇ ਕ੍ਰਿਕਟ ਮੈਚ ਜਿਹੜਾ ਹੋਇਆ ਸੀ ਅਗਸਤ ਮਹੀਨੇ ਦੇ ਵਿੱਚ, ਉਸ ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਇਹ ਘਟਨਾ ਹੋਈ। ਉਸ ਤੋਂ ਬਾਅਦ ਦੇ ਵਿੱਚ ਇੱਥੇ ਅਸ਼ਾਂਤੀ ਦੀ ਲੜੀ ਜਿਹੜੀ ਆ ਉਹ ਤੁਰੀ ਆ। ਸੋ ਬਾਰ-ਬਾਰ ਉੱਥੇ ਹੋ ਰਹੀਆਂ, ਪਹਿਲੀ ਵਾਰੀ ਜਦੋਂ ਹੋਇਆ ਤਾਂ ਪੁਲਿਸ ਵੱਲੋਂ ਕੋਈ ਬਹੁਤੀ ਕਾਰਵਾਈ ਕਿਸੇ ਪਾਸੇ ਵੱਲ ਨੂੰ ਵੀ ਜਿਹੜੀ ਉਹ ਨਹੀਂ ਕੀਤੀ ਗਈ। ਹੁਣ ਜਿਹੜੇ ਦੋਨੋਂ ਹੀ ਤਰਫਾਂ ਦੇ ਕਹਿ ਲਓ ਵੀ ਨੌਜਵਾਨ ਆ, ਉਹ ਇੱਕ ਦੂਜੇ ਨਾਲ ਖਹਿਣ ਨੂੰ ਜਿਹੜੇ ਉਹ ਕਹਿ ਲਓ ਵੀ ਪੂਰੀ ਤਰ੍ਹਾਂ ਤਿਆਰ ਬੈਠੇ ਨੇ। ਸੋ ਲੈਸਟਰ ਦੇ ਵਿੱਚ ਜਿਹੜੀ ਇਸ ਟਾਈਮ ਇਹ ਵਾਇਲੈਂਸ ਵੱਲ ਨੂੰ ਜਿਹੜੀ ਗੱਲ ਨਾ ਵੱਧ ਜਾਵੇ ਤੇ ਜਿਹੜੀ ਅਸ਼ਾਂਤੀ ਬਣੀ ਪਈ ਆ, ਜੋ ਇਸ ਟਾਈਮ ਤਣਾਅ ਬਣਿਆ ਪਿਆ ਆ, ਉਸ ਨੂੰ ਦੇਖਦੇ ਹੋਏ ਜਿਹੜੀ ਉੱਥੋਂ ਦੇ ਕਾਂਸਟੇਬਲਸ ਆ, ਪੁਲਿਸ ਆ, ਕਹਿੰਦੇ ਵੀ ਅਸੀਂ ਪੂਰੇ ਵੱਡੇ ਪੱਧਰ ਦੇ ਉੱਤੇ ਆਪਣੇ ਪੁਲਿਸ ਅਫਸਰਾਂ ਨੂੰ ਗਰਾਊਂਡਸ ਦੇ ਉੱਤੇ ਤੈਨਾਤ ਕੀਤਾ ਆ ਤੇ ਅਸੀਂ ਮੰਗ ਕਰਦੇ ਹਾਂ ਦੋਨੋਂ ਹੀ ਤਰਫਾਂ ਨੂੰ ਵੀ ਸ਼ਾਂਤੀ ਜਿਹੜੀ ਆ ਉਹ ਬਣਾ ਕੇ ਜਿਹੜੀ ਉਹ ਰੱਖੀ ਜਾਵੇ। ਸੋ ਇਹਦੇ ਦੌਰਾਨ ਜਿਹੜਾ ਹਰਜੋਤ ਸਿੰਘ ਜੀ ਦੋਨੋਂ, ਕਿਉਂਕਿ ਬਿਜ਼ਨਸਿਸ ਤਾਂ ਹੁਣ ਦੋਨਾਂ ਦੇ ਹੀ ਹੋਣੇ ਆ, ਦੋਨੋਂ ਹੀ ਤਰਫੋਂ ਦੇ ਜਿਹੜੇ ਲੋਕ ਆ ਉਹ ਰਹਿ ਰਹੇ ਆ, ਭਾਰਤੀ ਮੂਲ ਵਾਲੇ ਵੀ ਤੇ ਪਾਕਿਸਤਾਨੀ ਮੂਲ ਵਾਲੇ ਵੀ। ਸੋ ਉਹਨਾਂ ਦੇ ਆਪਸ ਦੇ ਵਿੱਚ ਜਿਹੜੀ ਖਹਿਬਾਜੀ ਇਹ ਹੋਈ ਹੈ, ਖਾਸ ਕਰਕੇ ਇਹ ਸੇਮ ਏਜੰਡਾ ਜੈ ਸ਼੍ਰੀ ਰਾਮ ਦੇ ਨਾਅਰੇ ਲੱਗਣੇ ਤੇ ਉਹ ਪਾਸੇ ਵੱਲ ਨੂੰ ਉਹ ਚੀਜ਼ਾਂ ਹੋਈਆਂ। ਉੱਥੇ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਮੁਸਲਮਾਨ ਮਸਜਿਦਾਂ ਦੇ ਵਿੱਚ, ਇੱਥੇ ਭਾਰਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਬਾਹਰ ਜਾ ਕੇ ਉਹਨਾਂ ਦਾ ਜਾਣਬੁੱਝ ਕੇ ਜਲੂਸ ਨੂੰ ਉੱਥੇ ਰੋਕ ਕੇ ਬਾਹਰ ਦੇ ਵਿੱਚ ਉਹਨਾਂ ਦੀਆਂ ਭਾਵਨਾਵਾਂ ਭੜਕਾਉਣ ਵਾਲੀਆਂ ਜਿਹੜੀਆਂ ਨਾਅਰੇਬਾਜ਼ੀਆਂ ਕਰਨੀਆਂ, ਕੁਛ ਏਦਾਂ ਦੀਆਂ ਚੀਜ਼ਾਂ ਆਖਣਾ, ਜਿਹਦੇ ਨਾਲ ਕਹਿੰਦੇ ਵੀ ਇਹ ਸਥਿਤੀ ਆ ਹੁਣ ਯੂਕੇ ਤੱਕ ਪਹੁੰਚ ਚੁੱਕੀ ਆ। ਸੋ ਯੂ ਨੈਵਰ ਨੋ ਹਰਜੋਤ ਸਿੰਘ ਜੀ ਵੀ ਇਹ ਜਿਹੜੀ ਸਥਿਤੀ ਆ, ਇਹ ਜਿਹੜੀ ਇਹਨਾਂ ਦੇ ਕਹਿ ਲਓ ਵੀ ਜੋ ਲਿਖਿਆ ਹੋਇਆ ਆ, ਜੋ ਇਹ ਕਰ ਰਹੇ ਆ, ਇਹ ਇਹਨਾਂ ਨੇ ਕਿਹੜੇ ਏਜੰਡੇ ਦੇ ਤਹਿਤ ਸਾਰਾ ਕੁਛ ਕੀਤਾ ਜਾ ਰਿਹਾ ਆ। ਪੁਲਿਸ ਵੀ ਮੰਨਦੀ ਆ ਤੇ ਲੋਕ ਵੀ ਇਸ ਚੀਜ਼ ਨੂੰ ਮੰਨ ਰਹੇ ਆ ਵੀ ਇਹ ਨਹੀਂ ਆ ਵੀ ਅਚਾਨਕ ਲੋਕ ਜਿਹੜੇ ਇਕੱਠੇ ਹੋ ਕੇ ਕਰ ਰਹੇ ਆ, ਪੂਰੀ ਤਰ੍ਹਾਂ ਆਰਗੇਨਾਈਜ਼ਡ ਕੰਮ ਲੱਗ ਰਿਹਾ ਵੀ ਜਾਣ ਬੁੱਝ ਕੇ ਇਹ ਜਿਹੜਾ ਤਣਾਅ ਆ ਉਹ ਵਧਾਇਆ ਜਾਵੇ ਤੇ ਇੱਕ ਖਾਸ ਭਾਈਚਾਰੇ ਨੂੰ ਬੇਸਿਕਲੀ ਬਾਅਦ ਦੇ ਵਿੱਚ ਨਿੰਦਿਆ ਜਾਵੇ। ਕਿਉਂਕਿ ਜੀ। ਜਦੋਂ ਕੋਈ ਕਿਸੇ ਦੇ ਉੱਤੇ ਕੁੱਟਮਾਰ ਕਰਦਾ ਹੈ, ਅੱਗੋਂ ਅਗਲੇ ਨੇ ਰਿਪਲਾਈ ਜਦੋਂ ਕੀਤਾ ਤੇ ਫਿਰ ਘਸੁੰਨ ਮੁੱਕੀ ਚੱਲਦੀ ਹੈ ਤੇ ਆਪਾਂ ਨੂੰ ਪਤਾ ਹੀ ਹੈ ਕੀ ਆ। ਭਾਰਤੀ ਮੂਲ ਦੇ ਬਹੁਤ ਸਾਰੇ ਜਿਹੜੇ ਐਮਪੀ ਤੇ ਕੈਬਨਿਟ ਦੇ ਵਿੱਚ, ਸਰਕਾਰ ਦੀ ਕੈਬਨਿਟ ਦੇ ਵਿੱਚ ਵੀ ਉੱਥੇ ਕੰਮ ਕਰਦੇ ਨੇ। ਜੀ। ਸੋ ਬਿਲਕੁਲ, ਤੇ ਭਾਰਤ ਦਾ ਮੀਡੀਆ ਜਿਹੜਾ ਆ ਉਹ ਇਹ ਕਹਿ ਰਿਹਾ ਵੀ ਇਹ ਸਾਰੀਆਂ ਖਬਰਾਂ ਝੂਠੀਆਂ ਆ। ਦੇਖ ਲਓ। ਜਦ ਕਿ ਬਿਲਕੁਲ ਜੋ ਇੰਗਲੈਂਡ ਦਾ ਮੀਡੀਆ ਆ ਉਹਦੇ 'ਚ ਸਾਰੀਆਂ ਖਬਰਾਂ ਆਈਆਂ ਵੀ ਕਿਸ ਤਰ੍ਹਾਂ ਇੱਕ 19 ਸਾਲਾਂ ਦੇ ਮੁਸਲਮਾਨ ਨੌਜਵਾਨ ਨੂੰ 30 ਦੇ ਕਰੀਬ ਜਿਹੜੇ ਹਿੰਦੂ ਨੌਜਵਾਨ ਸੀਗੇ, ਉਹ ਵੀ ਉਹਨਾਂ 'ਚ ਸ਼ਰਾਬੀ ਵੀ ਬੜੇ ਸੀ, ਉਹਨਾਂ ਨੇ ਕੁੱਟਿਆ ਜਦੋਂ ਮੈਚ ਹੋਇਆ ਸੀ ਉੱਥੇ। ਆਪਣੇ ਇੰਡੀਆ ਤੇ ਇੰਡੀਆ ਪਾਕਿਸਤਾਨ ਦਾ ਪਾਕਿਸਤਾਨ ਦਾ। ਕ੍ਰਿਕਟ ਦਾ। ਫਿਰ 28 ਅਗਸਤ ਨੂੰ ਇੰਡੀਆ ਪਾਕਿਸਤਾਨ ਦਾ ਜਦੋਂ ਕ੍ਰਿਕਟ ਮੈਚ ਹੋਇਆ, ਜਿਸ ਤਰ੍ਹਾਂ ਤੁਸੀਂ ਦੱਸਿਆ, ਕਹਿੰਦੇ ਵੀ ਲੈਸਟਰ ਜੋ ਸ਼ਹਿਰ ਆ, ਜਿੱਥੇ ਮੇਨ ਉਹਨਾਂ ਦੀ ਜਿਹੜੀ ਸਟਰੀਟ ਜਿੱਥੇ ਬਿਜ਼ਨੈਸਿਸ ਹੈਗੇ ਆ, ਚਾਹੇ ਉਹ ਇੰਡੀਅਨ ਦੇ ਆ ਚਾਹੇ ਉਹ ਪਾਕਿਸਤਾਨੀਆਂ ਦੇ ਆ, ਤੇ ਉੱਥੇ ਡੈਥ ਟੂ ਪਾਕਿਸਤਾਨ ਦੇ ਨਾਅਰੇ ਵੀ ਲਾਏ। ਤੇ ਇੱਕ ਆਪਣਾ ਸਿੱਖ ਭਰਾ ਜਿਹੜਾ ਉਹ ਵਿੱਚ ਗਿਆ, ਉਹ ਕਹਿੰਦੇ ਭਰਾਵੋ ਕਾਹਤੇ ਲੜੀ ਜਾਂਦੇ ਤੁਸੀਂ, ਸਾਡੀਆਂ ਵੀ ਦੁਕਾਨਾਂ ਹੈਗੀਆਂ, ਹੂੰ, ਤੇ ਹੂੰ, ਹੂੰ। ਉਹਨੂੰ ਵੀ ਕਹਿੰਦੇ ਕੁੱਟਿਆ ਗਿਆ।
ਤੇ ਉਸ ਤੋਂ ਬਾਅਦ ਇੱਕ ਪੁਲਿਸ ਆਫੀਸਰ ਨੂੰ ਵੀ ਅਸੌਲਟ ਕੀਤਾ ਗਿਆ। ਇਹ BBC ਦੀ ਨਿਊਜ਼ ਆ, ਇਹ ਝੂਠੀ ਨਿਊਜ਼ ਨਹੀਂ ਹੈਗੀ ਤੇ ਇੰਡੀਆ ਦਾ ਮੀਡੀਆ ਜਿਹੜਾ ਆ ਉਹ ਕਹਿ ਰਿਹਾ ਵੀ ਇਹ ਫੇਕ ਨਿਊਜ਼ ਆ। ਸੋ ਤੁਸੀਂ ਦੇਖੋ ਵੀ ਇਹ ਬਾਹਰ ਜਾ ਕੇ ਕਿੱਦਾਂ ਜਿਹੜਾ ਇਹ ਬਹੁਤ ਹੀ ਮਾੜੀ ਗੱਲ ਹੈਗੀ ਆ, ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਹੈ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਖ਼ਬਰਾਂ ਆ ਉਹ ਆਪਾਂ ਕੁਛ ਜਿਹੜੀਆਂ ਹਰਜੋਤ ਸਿੰਘ ਜੀ ਰੀਅਲ estate ਮਾਰਕੀਟ ਦੇ ਨਾਲ ਸੰਬੰਧਿਤ ਉਹ ਵੀ ਜੀ। ਆਪਾਂ ਜਿਹੜੀਆਂ ਕਰਾਂਗੇ। ਆਪਣੇ ਨਾਲ ਜੈਂਡਰ ਮਾਰਗੇਜ ਰੀਅਲ estate ਤੋਂ ਸੁਖਬੀਰ ਭੰਡਾਲ ਹੋਣਾ ਨੇ ਜੁੜਨਾ ਆ। ਉਹ ਆਪਾਂ ਉਹਨਾਂ ਨੂੰ ਜੋੜ ਰਹੇ ਹਾਂ ਤੇ ਉਸ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਜੀ, ਤੇ ਸੋ ਬਿਲਕੁਲ ਜਦ ਤੱਕ ਤੁਸੀਂ ਕਨੈਕਟ ਹੋ ਤੇ ਜੇ ਰੀਅਲ estate ਦੀ ਗੱਲ ਕਰਦੇ ਜਾਈਏ, ਫੈਡਰਲ ਰਿਜ਼ਰਵ ਬੋਰਡ ਹੋਪਫੁਲੀ ਅੱਜ ਅਨਾਉਂਸ ਕਰਨ ਜਾ ਰਿਹਾ ਹੈ ਵੀ ਇੰਟਰਸਟ ਰੇਟ 3 ਬੇਸਿਸ ਪੁਆਇੰਟ ਇਨਕਰੀਜ਼ ਹੋਣਗੇ। ਪਰ ਇਹ ਨੋ ਮੈਟਰ ਵਟ ਜੋ ਫੈਡ ਕਰ ਰਿਹਾ ਹੈ ਇਨਫਲੇਸ਼ਨ ਨੂੰ ਘਟਾਉਣ ਦੇ ਲਈ, ਕਹਿੰਦੇ ਪਈ ਕੁਛ ਅਮਰੀਕਨਸ ਤਾਂ ਜ਼ਿਆਦਾ ਹਰਟ ਹੋਣਗੇ, ਤੁਸੀਂ ਜਿਹੜੇ ਮਰਜ਼ੀ ਬਿਜ਼ਨਸ ਦੇ ਵਿੱਚ ਹੈਗੇ ਆ। ਸੋ ਮੋਸਟਲੀ ਇਹ ਐਕਸਪੈਕਟ ਕਰ ਰਹੇ ਆ ਲੋਕ ਵੀ 3 ਕੁਆਟਰ ਬੇਸਿਸ ਪਰਸੈਂਟ ਇਨਕਰੀਜ਼ ਹੋਊਗਾ, ਪਰ ਇਸ ਤੋਂ ਵੱਧ ਵੀ ਕਈ ਕਹਿੰਦੇ 1% ਵੀ ਹੋ ਸਕਦਾ ਹੈਗਾ। ਦੂਜੇ ਪਾਸੇ ਹੋਮ ਸੇਲਸ ਆਲਰੇਡੀ 20% ਅਗਸਤ ਮਹੀਨੇ ਦੇ ਵਿੱਚ ਡ੍ਰੌਪ ਹੋਈਆਂ ਹੈਗੀਆਂ, ਜੋ ਰਿਪੋਰਟਸ ਆ ਰਹੀਆਂ ਹੈਗੀਆਂ। ਜੀ, ਤੇ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਜੈਂਡਰ ਮਾਰਗੇਜ ਅਤੇ ਰੀਅਲ estate ਦੇ ਵੱਲੋਂ ਸੁਖਬੀਰ ਭੰਡਾਲ ਜੀ। ਸੁਖਬੀਰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੇ ਤੁਹਾਡੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਬਹੁਤ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। ਤੇ ਸੁਖਬੀਰ ਜੀ, ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਆਈਡੀ ਸ਼ੇਅਰ ਕਰ ਲਿਓ ਜੀ। ਬਿਲਕੁਲ ਜੀ, ਮੇਰੀ NMLS ID 199427 ਹੈ ਤੇ ਮੇਰੀ DRE ID 01997346 ਹੈ ਜੀ। ਸੋ ਸੁਖਬੀਰ ਜੀ, ਜਿੱਦਾਂ ਫੈਡ ਸ਼ਾਇਦ ਅੱਜ ਵੀ ਕਰੀ ਫੇਰ ਇੰਟਰਸਟ ਰੇਟ ਉਹ ਵਧਾਉਣ ਜਾ ਰਿਹਾ ਹੈਗਾ ਆ। ਸੋ ਇਹ ਸਾਰੀਆਂ ਕਾਸੇ ਦਾ ਆਪਾਂ ਦੇਖ ਹੀ ਰਹੇ ਪਿਛਲੇ ਕਈ ਮਹੀਨਿਆਂ ਤੋਂ ਉਹਦਾ ਡਾਊਨ ਟਰਨ ਆਇਆ ਆ। ਬਹੁਤ ਸਾਰੇ ਥਾਵਾਂ ਦੇ ਤੇ ਮਾਰਕੀਟ ਕੂਲ ਡਾਊਨ ਜਿਹੜੀ ਉਹ ਹੋਈ ਹੈਗੀ ਹੈ। ਸੋ ਓਵਰਆਲ ਕੀ ਜਿਹੜੀ ਇਸ ਟਾਈਮ ਤੁਸੀਂ ਚੀਜ਼ ਨੂੰ ਦੇਖ ਰਹੇ ਹੋ? ਹਾਂਜੀ, ਬਿਲਕੁਲ। ਮੈਂ ਵੀ ਇਸ ਚੀਜ਼ ਦੀ ਦੇਖੋ ਵੇਟ ਕਰ ਹੀ ਰਿਹਾ ਵਾਂ, ਜਾਂ ਮੈਨੂੰ ਅੱਜ ਯਕੀਨ ਹੀ ਆ ਕਹਿ ਲਓ ਕਿ ਅੱਜ ਜਿਹੜਾ ਉਹ ਰੇਟ 3.25% ਦਾ ਉਹ ਵੱਧ ਜਾਣਾ ਵਾ। ਤੇ ਅੱਗੇ ਹੀ ਕਹਿ ਲਓ ਕਿ ਰੇਟ ਕਾਫੀ ਹਾਈ ਆ ਤੇ ਉਹਦੇ ਨਾਲ ਹਾਂ ਕੂਲ ਡਾਊਨ ਸਾਰਾ ਕੁਝ ਹੋਇਆ ਵਾ। ਰੀਅਲ estate ਮਾਰਕੀਟ ਰੈਜ਼ੀਡੈਂਸ਼ੀਅਲ ਸਪੈਸ਼ਲੀ ਮੈਂ ਕਹੂੰਗਾ ਕਿ ਬਹੁਤ ਠੰਡੀ ਹੋਈ ਆ, ਬਟ ਫਿਰ ਵੀ ਜੇ ਕਿਸੇ ਨੇ ਘਰ ਲੈਣਾ ਵਾ ਜਾਂ ਜੋ ਵੀ ਆ, ਉਹ ਫਿਰ ਵੀ ਮੌਕਾ ਵਧੀਆ ਵਾ, ਕਿਉਂਕਿ ਕੂਲ ਡਾਊਨ ਦੇ ਮਤਲਬ ਇਹ ਆ ਕਿ ਵੀ ਪ੍ਰਾਈਸ ਵੀ ਜਿਹੜੀ ਘਰਾਂ ਦੀ ਉਹ ਰੈਪਿਡਲੀ ਘਟ ਰਹੀ ਆ। ਕਾਫੀ ਪਰਸੈਂਟ ਪੁਆਇੰਟ ਕਹਿ ਲਓ ਕਿ 25-30% ਜਿਹੜੀ ਪ੍ਰਾਈਸ ਆ ਉਹ ਆਲਮੋਸਟ 20-25% ਘਟੀ ਹੋਈ ਆ ਘਰਾਂ ਦੀ। ਸੋ ਜਿਵੇਂ ਕਿ ਫੈਡਰਲ ਰਿਜ਼ਰਵ ਰੇਟ ਵਧਾ ਰਹੀ ਆ, ਉਹਦੇ ਨਾਲ ਜਿਹੜੇ ਵੇਚਣ ਵਾਲੇ ਘਰ ਆ ਉਹ ਪ੍ਰਾਈਸ ਘਟ ਵੀ ਰਹੀ ਆ। ਸੋ ਜਿਹਨੇ ਪਹਿਲੀ ਵਾਰੀ ਘਰ ਲੈਣਾ ਉਹਦੇ ਲਈ ਮੌਕਾ ਵਧੀਆ ਹੀ ਆ। ਸੋ ਰਾਈਟ ਨਾਓ ਸੁਖਬੀਰ ਜੀ, ਕੀ ਚਲੋ ਜਦੋਂ ਮਾਰਕੀਟ ਸਾਰਾ ਕੁਝ ਠੀਕ ਹੁੰਦਾ, ਬੰਦਾ ਕਈ ਤਰੀਕੇ ਦੀਆਂ ਜਿਹੜੀਆਂ ਪ੍ਰੋਪਰਟੀਜ਼ ਕਈ ਜਣੇ ਖਰੀਦਦੇ ਆ, ਕੋਈ ਰੈਂਟਲ ਖਰੀਦਦਾ ਆ। ਸੋ ਰਾਈਟ ਨਾਓ ਇਹ ਇਨਵੈਸਟਮੈਂਟ ਪ੍ਰੋਪਰਟੀਜ਼ ਦਾ ਦੌਰ ਬੈਟਰ ਆ ਜਾਂ ਆਪਣੇ ਲਈ ਰਹਿਣ ਵਾਲੇ ਘਰਾਂ ਦੇ ਲਈ ਖਰੀਦਣ ਦਾ ਉਹਦੇ ਲਈ ਬੈਟਰ ਆ? ਕੀ ਆਪਸ਼ਨ ਬੈਟਰ ਹੁੰਦੀ ਹੈ? ਹਾਂਜੀ, ਦੇਖੋ ਜਿਹੜੀ ਤਾਂ ਇਨਵੈਸਟਮੈਂਟ ਪ੍ਰਾਪਰਟੀ ਆ ਉਹਦੇ ਲਈ ਤੇ ਸਦਾ ਭਾਰ ਹੀ ਕਹਿ ਲਓ ਰੇਟ, ਕੋਈ ਵੀ ਭਾਵੇਂ ਰੇਟ ਉੱਤੇ ਥੱਲੇ ਵੀ ਹੋ ਜਾਵੇ, ਇਸ ਵੇਲੇ ਮੌਕਾ ਜਿਹੜਾ ਉਹ ਬਹੁਤ ਵਧੀਆ ਵਾ। ਕਿਉਂਕਿ ਜਦੋਂ ਅਸੀਂ ਕੋਈ ਇਨਵੈਸਟਮੈਂਟ ਪ੍ਰਾਪਰਟੀ ਲੈਣੀ ਹੈ, ਚਾਹੇ ਉਹ ਕਮਰਸ਼ੀਅਲ ਬਿਜ਼ਨਸ ਆ, ਚਾਹੇ ਉਹ ਅਪਾਰਟਮੈਂਟਸ ਆ, ਅਪਾਰਟਮੈਂਟ ਕੰਪਲੈਕਸ ਆ, ਤੇ ਤੁਹਾਡੀ ਜਿਹੜੀ ਕਹਿ ਲਓ ਕਿ ਵਧੀਆ ਡਿਸੀਜਨ ਰਹਿਣਾ ਵਾ। ਕਿਉਂਕਿ ਤੁਸੀਂ ਪਹਿਲਾਂ ਇਹ ਜ਼ਰੂਰ ਪੱਕਾ ਕਰੋ ਕਿ ਤੁਸੀਂ ਪ੍ਰੋਫਿਟ ਐਂਡ ਲਾਸ ਜਿਹੜਾ ਵਾ ਉਹ ਚੰਗੀ ਤਰ੍ਹਾਂ ਘੋਖ ਰਹੇ ਆ, ਕਿਸੇ CPA ਦੀ ਮਦਦ ਲੈ ਰਹੇ ਆ ਜਾਂ ਰੀਅਲ estate ਏਜੰਟ ਵਾਲੇ ਦੀ ਚੰਗੇ ਦੀ ਪ੍ਰੋਫੈਸ਼ਨਲ ਦੀ ਮਦਦ ਲੈ ਰਹੇ ਆ, ਤੇ ਇਨਵੈਸਟਮੈਂਟ ਪ੍ਰਾਪਰਟੀ ਲਈ ਤੇ ਵਧੀਆ ਹੀ ਮੌਕਾ ਵਾ। ਸੈਕੰਡਲੀ, ਜੇ ਤੁਸੀਂ ਕਹਿ ਲਓ ਕਿ ਰੈਜ਼ੀਡੈਂਸ਼ੀਅਲ ਦੇ ਵਿੱਚ ਘਰ ਵੀ ਕਈ ਬਹੁਤ ਇਵੇਂ ਕਰਦੇ ਆ ਵੀ ਘਰ ਜਿਹੜੇ ਆ ਉਹ ਖਰੀਦ ਕੇ ਫਿਰ ਕਿਰਾਏ ਤੇ ਦੇ ਦਈਏ, ਉਹ ਮੈਂ ਜ਼ਰੂਰ ਕਹੂੰਗਾ ਕਿ ਹਜੇ ਤੁਹਾਨੂੰ ਉਸ ਵੱਲੋਂ ਥੋੜਾ ਜਿਹਾ ਜਿਹੜਾ ਵਾ ਵੇਟ ਕਰਨੀ ਚਾਹੀਦੀ ਹੈ। ਪਰ ਹਾਂ, ਜੇ ਅਪਾਰਟਮੈਂਟਸ ਆ ਜਾਂ ਕਹਿ ਲਓ ਕੰਡੋਮੀਨੀਅਮ ਆ ਜਾਂ ਕੁਛ ਇਵੇਂ ਦਾ ਤੁਸੀਂ ਜਾਂ ਕਮਰਸ਼ੀਅਲ ਬਿਜ਼ਨਸ 'ਚ ਇਨਵੈਸਟ ਕਰਨਾ ਚਾਹੁੰਦੇ ਆ ਤੇ ਮੌਕਾ ਵਧੀਆ ਹੀ ਆ ਜੀ। ਸੋ ਬਿਲਕੁਲ ਭੰਡਾਲ ਜੀ, ਤੁਸੀਂ ਫ੍ਰਿਜ਼ਨੋ ਬੇਸਡ ਆ। ਆਪਾਂ ਪਿਛਲੇ ਮਹੀਨੇ 'ਚ ਖਬਰ ਸਾਂਝੀ ਕੀਤੀ ਸੀ ਵੀ ਫ੍ਰਿਜ਼ਨੋ ਇੱਕ ਜਿਹੜੀ ਇਹ ਹੁਣ ਤੁਹਾਨੂੰ ਮੈਂ ਇਨਵੈਸਟਮੈਂਟ ਦੇ ਇਸ਼ੂ ਤੇ ਡਿਸਕਸ ਕਰ ਰਿਹਾ। ਫ੍ਰਿਜ਼ਨੋ ਸ਼ਹਿਰ ਪੂਰੇ ਅਮਰੀਕਾ 'ਚ ਇੱਕ ਇੱਦਾਂ ਦਾ ਸ਼ਹਿਰ ਆ ਜਿੱਥੇ 40% ਰੈਂਟ ਇਨਕਰੀਜ਼ ਹੋਇਆ 1 ਸਾਲ ਦੇ ਵਿੱਚ। ਸੋ ਹਜੇ ਵੀ ਮੈਂ ਦੇਖਦਾ ਵੀ ਕਈ ਏਰੀਆਜ਼ ਦੇ ਵਿੱਚ ਜਿਹੜੇ ਰੈਂਟਲ ਹੋਮਸ ਕਿਸੇ ਨੇ ਲੈਣੇ 300,000 325 350 ਦੇ ਲਾਗੇ ਮਿਲਦੇ ਆ, ਤੇ ਉਹ ਰੈਂਟ ਤੇ ਅੱਜ ਕੱਲ 2200 ਰੈਂਟ ਹੋ ਜਾਂਦਾ।
ਤੇ ਜੇ ਤੁਸੀਂ ਆਮ ਜੇ ਜਿੱਦਾਂ ਹੁਣ ਸਾਡੇ ਬੇ ਏਰੀਏ ਦੇਖਣਾ ਹੋਵੇ ਇੱਥੇ ਤਾਂ ਪੇਮੈਂਟ ਹੀ ਇੰਨੀ ਬਣਨੀ ਆ ਤਾਂ ਰੈਂਟ ਰਿਕਵਰ ਨਹੀਂ ਹੋਣਾ। ਤੇ ਮੈਨੂੰ ਲੱਗਦਾ ਵੀ ਇਨਵੈਸਟਮੈਂਟ ਦੇ ਹਿਸਾਬ ਨਾਲ ਹਜੇ ਵੀ ਕਈ ਏਰੀਏਜ਼ ਗੁੱਡ ਹੈਗੇ ਆ। ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ। ਦੇਖੋ ਮੇਰੀ ਆਪਣੇ ਮੇਅਰ ਆਫ ਫ੍ਰੈਜ਼ਨੋ ਸਿਟੀ ਇਹਨਾਂ ਦੇ ਨਾਲ ਗੱਲਬਾਤ ਅਕਸਰ ਹੁੰਦੀ ਰਹਿੰਦੀ, ਕਿਉਂਕਿ ਜਿਮ ਜਾਣ ਦਾ ਇਕੱਠੇ ਹੀ ਮੌਕਾ ਮਿਲ ਜਾਂਦਾ ਵਾ। ਅੱਜ ਵੀ ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ। ਫ੍ਰੈਜ਼ਨੋ ਸਿਟੀ ਦੇ ਵਿੱਚ ਜਿਵੇਂ ਤੁਸੀਂ ਇਨਵੈਸਟਮੈਂਟ ਦੀ ਗੱਲ ਕੀਤੀ ਹੈ, ਜਿਹੜੇ ਅਪਾਰਟਮੈਂਟ ਕੰਪਲੈਕਸ ਆ ਜਾਂ ਕਹਿ ਲਓ ਕਿ ਘਰ ਰਹਿਣ ਦੇ ਲਈ ਬਹੁਤ ਲੋੜ ਹੈ ਉਹਨਾਂ ਦੀ, ਸਪੈਸ਼ਲੀ ਅਪਾਰਟਮੈਂਟਸ ਦੀ। ਸੋ ਜੇ ਕਿਸੇ ਵੀ ਪਾਸੇ ਤੁਸੀਂ ਦੇਖੋ ਤਾਂ ਅਪਾਰਟਮੈਂਟਸ ਰੈਪਿਡਲੀ ਬਣ ਰਹੇ ਆ, ਤੇ ਜੇ ਅਪਾਰਟਮੈਂਟਸ ਦੀ ਘਾਟ ਆ ਤੇ ਸਿਟੀ ਉਹਦੇ ਵਿੱਚ ਕਹਿ ਲਓ ਈਵਨ ਹੈਲਪ ਵੀ ਕਰ ਰਹੀ ਆ ਕਿਸੇ ਨਾ ਕਿਸੇ ਤਰੀਕੇ। ਸਿਟੀ ਕੋਲ ਜਦੋਂ ਤੁਸੀਂ ਅਪਰੂਵਲਸ ਲੈਣੀਆਂ ਹੁੰਦੀਆਂ ਜਾਂ ਹੋਰ ਕਈ ਕੁਛ ਲਾਇਸੈਂਸ ਵਗੈਰਾ, ਉਹਦੇ ਵਿੱਚ ਹੈਲਪ ਕਰਦੇ ਆ। ਸੋ ਕਿਉਂਕਿ ਘਾਟ ਹੋਣ ਦੇ ਕਾਰਨ ਫ੍ਰੈਜ਼ਨੋ ਦੇ ਵਿੱਚ ਬਹੁਤ ਜ਼ਿਆਦਾ ਤੇ ਰੈਂਟ ਵੀ ਉਸ ਹਿਸਾਬ ਨਾਲ ਫਿਰ ਜਿਹੜੇ ਉਹ ਹਾਈ ਹੋ ਰਹੇ ਆ। ਸੋ ਕਿਸੇ ਨੇ ਵੀ ਇਨਵੈਸਟਮੈਂਟ ਕਰਨੀ ਹੋਵੇ ਜਾਂ ਕਹਿ ਲਓ ਅਪਾਰਟਮੈਂਟ ਕੰਪਲੈਕਸ ਨਵਾਂ ਹੀ ਬਣਾਉਣਾ ਹੋਵੇ, ਤੇ ਜਿੱਦਾਂ ਤੁਸੀਂ ਕਿਹਾ ਫ੍ਰੈਜ਼ਨੋ ਇਸ ਵੇਲੇ ਬੜਾ ਕਹਿ ਲਓ ਕਿ ਗਰਮ ਸ਼ਹਿਰ ਹੈ ਜਿਹਦੇ ਵਿੱਚ ਤੁਸੀਂ ਇਨਵੈਸਟਮੈਂਟ ਇਵੇਂ ਦੀ ਕਰ ਸਕਦੇ ਹੋ। ਜੀ, ਸੋ ਬਿਲਕੁਲ। ਚਲੋ ਏਦਾਂ ਹੀ ਇੱਕ ਹੋਰ ਰੀਅਲ ਸਟੇਟ ਦੀ ਗੱਲ ਕਰ ਲਈਏ। ਹੁਣ ਤੁਸੀਂ ਮੇਅਰ ਨਾਲ ਗੱਲ ਕਰਦੇ ਹੀ ਆ, ਤੁਹਾਡੇ ਏਰੀਆ ਦੇ ਵਿੱਚ ਕਲੋਵਿਸ ਇਦਾਂ ਦਾ ਸ਼ਹਿਰ ਆ ਜਿਨ੍ਹਾਂ ਨੇ ਆਲਰੇਡੀ ADU ਯੂਨਿਟਸ ਜਿਹੜੇ ਆ ਨਾ ਪਿੱਛੇ ਐਕਸਟਰਾ ਯੂਨਿਟ ਤੁਸੀਂ ਬਣਾ ਸਕਦੇ। ਸਾਰਿਆਂ ਨੂੰ ਪਤਾ ਹੀ ਆ, ਸਟੇਟ ਆਫ ਕੈਲੀਫੋਰਨੀਆ ਨੇ ਅਪਰੂਵ ਕਰਤੇ ਆ। ਬੇ ਏਰੀਆ 'ਚ ਤਾਂ ਬਹੁਤ ਲੋਕ ਬਣਾ ਰਹੇ ਆ। ਈਵਨ ਸਿਟੀ ਆਫ ਕਲੋਵਿਸ ਨੇ ਆਪਣੇ 3 ਜਿਹੜੇ ਆ ਡਾਇਆਗ੍ਰਾਮ ਬਣਾ ਕੇ ਵੀ ਤੁਸੀਂ ਇਦਾਂ ਦੇ ਐਡ ਕਰ ਸਕਦੇ ਆ ਵੀ ਤੁਹਾਨੂੰ ਕੋਈ ਐਕਸਟਰਾ ਨਹੀਂ ਚਾਰਜ ਉਹਦੇ ਦੇਣੇ ਪਊਗੇ, ਹਨਾ। ਚਾਹੇ 1 ਬੈਡਰੂਮ 2 ਬੈਡਰੂਮ। ਸਿਟੀ ਆਫ ਫ੍ਰਿਜ਼ਨੋ ਵੀ ਇਦਾਂ ਦਾ ਕੁਝ ਕਰ ਰਹੀ ਆ ਜਾਂ ਆਪਣੇ, ਕਿਉਂਕਿ ਉਧਰ ਮੈਂ ਦੇਖਿਆ ਲੋਕਾਂ ਦੇ ਘਰ ਆ ਪਿੱਛੇ ਏਰੀਆ ਬਹੁਤ ਵੱਡਾ ਹੁੰਦਾ, ਕੋਈ ਪਿੱਛੇ ਐਕਸਟਰਾ ਬਣਾ ਸਕਦਾ, ਉਹ ਐਕਸਟਰਾ ਇਨਕਮ ਹੋ ਜਾਂਦੀ ਆ ਰੈਂਟ। ਹਾਂਜੀ ਬਿਲਕੁਲ। ਦੇਖੋ ਸਿਟੀ ਆਫ ਫ੍ਰੈਜ਼ਨੋ ਦੇ ਵਿੱਚ ਮੈਂ ਐਵੇਂ ਹਜੇ ਨਹੀਂ ਸੁਣਿਆ, ਪਰ ਹਾਂ ਮੈਂ ਜਿਹੜੀ ਗੱਲ ਪਹਿਲਾਂ ਵੀ ਕਹੀ ਆ ਕਿ ਸਿਟੀ ਆਫ ਫ੍ਰੈਜ਼ਨੋ ਇਸ ਚੀਜ਼ ਦੇ ਵਿੱਚ ਜ਼ਰੂਰ ਮਦਦ ਕਰ ਰਹੀ ਆ ਕਿ ਜੇ ਤੁਸੀਂ ਕਿਸੇ ਵੀ ਤਰੀਕੇ ਨਾਲ ਅਪਾਰਟਮੈਂਟ ਕੰਪਲੈਕਸ ਜਿਹੜਾ ਨਵਾਂ ਉਸਾਰਨਾ ਵਾ, ਉਹਦੇ ਵਿੱਚ ਤੁਹਾਨੂੰ ਪਰਮਿਟਸ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਹੋਰ ਇਨਸੈਂਟਿਵ ਉਹ ਜ਼ਰੂਰ ਦੇ ਰਹੀ ਆ। ਤੇ ਇਨਵੈਸਟਮੈਂਟ ਲਈ ਕਹਿ ਲਓ ਕਿ ਜਿਵੇਂ ਕਮਰਸ਼ੀਅਲ ਪ੍ਰਾਪਰਟੀਜ਼ 'ਚ ਆਪਾਂ ਗੱਲ ਕੀਤੀ ਜਾਂ ਅਪਾਰਟਮੈਂਟਸ, ਹਜੇ ਵੀ ਬੜਾ ਵਧੀਆ ਮੌਕਾ ਵਾ। ਜਾਂ ਮੈਂ ਤੇ ਕਹੂੰਗਾ ਕਿ ਜੇ ਤੁਸੀਂ ਘੋਖ ਕਰਦੇ ਹੋ ਆਪਣੇ ਬਿਜ਼ਨਸ ਦੀ ਜਾਂ ਆਪਣੇ ਪ੍ਰੋਫਿਟ ਐਂਡ ਲਾਸ ਦੀ, ਤੇ ਤੁਹਾਡਾ ਮੌਕਾ ਸਦਾ ਹੀ ਵਧੀਆ ਹੀ ਹੋਣਾ। ਸੋ ਸੁਖਬੀਰ ਜੀ, ਇਹ ਵੀ ਚੀਜ਼ ਜਿਹੜੀ ਉਹ ਦੱਸਿਓ ਵੀ ਹੁਣ ਜਿੱਦਾਂ ਆਪਾਂ ਨੂੰ ਪਤਾ ਵੀ ਮਾਰਕੀਟ ਥੋੜ੍ਹੀ ਜਿਹੀ ਕੂਲ ਡਾਊਨ ਆ, ਉਹਨੇ ਘਰ ਓਬਵੀਅਸਲੀ ਨਹੀਂ ਵੇਖ ਰਹੇ ਜਿੰਨੇ ਪਹਿਲੋਂ, ਅੱਜ ਤੋਂ ਕੁਛ ਮਹੀਨੇ ਪਹਿਲੋਂ ਜਿਹੜਾ ਉਹ ਕੰਮ ਚੱਲ ਰਿਹਾ ਸੀਗਾ। ਕਿ ਇਸ ਦੌਰਾਨ ਜਿਹੜੀਆਂ ਐਪਲੀਕੇਸ਼ਨਸ ਆਉਂਦੀਆਂ ਆ ਲੋਨਸ ਦੇ ਲਈ, ਉਹਨਾਂ ਦਾ ਪ੍ਰੋਸੈਸ ਇਜ਼ ਇਟ ਫਾਸਟਰ ਜਾਂ ਮੋਰ ਸਟ੍ਰਿਕਟ ਆ ਜਾਂ ਥੋੜ੍ਹੀ ਲੀਨੀਅੰਸੀ ਹੈ, ਕੀ ਉਹਦੇ ਪ੍ਰੋਸੈਸ ਦੇ ਵਿੱਚ ਰਹਿੰਦਾ? ਹਾਂਜੀ, ਲੋਨਸ ਦੇ ਵਿੱਚ ਦੇਖੋ ਇਦਾਂ ਹੁੰਦਾ ਵਾ ਕਿ ਕਈ ਚੀਜ਼ਾਂ ਜਿਹੜੀਆਂ ਉਹ ਮੈਟਰ ਕਰਦੀਆਂ, ਪਰ ਜਿਵੇਂ ਜਿਵੇਂ ਮੈਂ ਵੇਖਿਆ ਵਾ ਕਿ ਫੈਡਰਲ ਰਿਜ਼ਰਵ ਰੇਟ ਵਧਾ ਰਹੀ ਆ, ਉਵੇਂ ਉਵੇਂ ਜਿਹੜੀਆਂ ਲੈਂਡਰ ਬੈਂਕਸ ਆ ਉਹ ਥੋੜਾ ਜਿਹਾ ਕਹਿ ਲਓ ਕਿ ਸੌਫਟ ਹੋ ਰਹੀਆਂ, ਆਪਣੇ ਵੱਲੋਂ ਇਨਸੈਂਟਿਵ ਦੇ ਰਹੀਆਂ ਵਾ। ਤੇ ਜਾਂ ਕਹਿ ਲਓ ਕਿ ਉਹਨਾਂ ਨੇ ਜਿਹੜੀਆਂ ਆਪਣੀਆਂ ਸ਼ਰਤਾਂ ਵਾ ਉਹ ਵੀ ਥੋੜੀਆਂ ਜਿਹੀਆਂ ਘਟਾਈਆਂ ਹੋਈਆਂ ਵਾ, ਥੋੜਾ ਜਿਹਾ ਉਹ ਕਸਟਮਰ ਫੇਵਰਡ ਜਿੱਦਾਂ ਕੰਮ ਕਰ ਰਹੀਆਂ ਵਾ, ਜਿਹਦੇ ਨਾਲ ਕਹਿ ਲਓ ਕਿ ਉਹ ਇਕੁਐਲਿਟੀ ਜਾਂ ਬਰਾਬਰਤਾ, ਬੈਲੈਂਸ ਜਾਂ ਥੋੜਾ ਜਿਹਾ ਬਣਿਆ ਰਵੇ। ਪਿੱਛੇ ਜਿਹਾ ਯਾਦ ਹੋਣਾ ਤੁਹਾਨੂੰ ਕਿ ਇੰਟਰਸਟ ਰੇਟ ਜੇ ਫੈਡਰਲ ਰਿਜ਼ਰਵ ਦੇ ਹਿਸਾਬ ਨਾਲ ਸੋਚੀਏ ਤੇ ਤਕਰੀਬਨ 6.25% ਦੇ ਲਾਗੇ ਆਮ 7% ਸੀ, ਪਰ ਫਿਰ ਵੀ ਜਿਹੜੀਆਂ ਲੈਂਡਰ ਬੈਂਕ ਸੀਗੀਆਂ ਉਹਨਾਂ ਨੇ ਆਪਣੇ ਇਨਸੈਂਟਿਵ ਦੇ ਕੇ ਜਾਂ ਜੋ ਵੀ ਉਹ ਕਰ ਸਕਦੇ ਸੀ, ਮੈਨੂੰ ਯਾਦ ਆ 3 ਮਹੀਨੇ ਦੀ ਗੱਲ ਆ ਕਿ 4.75% ਤੇ ਵੀ ਘਰ ਜਿਹੜੇ ਆ ਉਹ ਨਵੇਂ ਘਰ ਜਿਹੜੇ ਆ ਉਹ ਲੌਕ ਹੋ ਰਹੇ ਸੀ ਰੇਟ। ਸੋ ਇਵੇਂ ਕਹਿ ਲਓ ਕਿ ਜਿਹੜੀਆਂ ਲੈਂਡਰ ਬੈਂਕਸ ਆ ਉਹ ਵੀ ਕੁਛ ਨਾ ਕੁਛ ਆਪਣੇ ਵੱਲੋਂ ਹੀਲਾ ਵਸੀਲਾ ਕਰਦੀਆਂ, ਜਿਹਦੇ ਨਾਲ ਕਹਿ ਲਓ ਕਿ ਇੱਕਦਮ ਕਹਿ ਲਓ ਬੰਦ ਹੀ ਨਾ ਹੋ ਜਾਵੇ ਸਾਰਾ ਕੁਝ। ਸੋ ਏਦਾਂ ਆ ਉਹ ਜ਼ਰੂਰ ਮਾਰਕੀਟ ਦੇ ਵਿੱਚ ਚੱਲਦੀ ਰਹਿੰਦੀ ਹੈ। ਠੀਕ ਹੈ ਜੀ, ਠੀਕ ਹੈ। ਤੇ ਹੋਰ ਸੁਖਬੀਰ ਜੀ, ਰੀਅਲ estate ਨੂੰ ਲੈ ਕੇ ਸਮਾਂ ਸਮਾਪਤ ਹੋਣ ਤੋਂ ਪਹਿਲਾਂ ਜੇ ਤੁਸੀਂ ਕੁਝ ਹੋਰ ਦੱਸਣਾ ਚਾਹੁੰਦੇ, ਕਹਿਣਾ ਚਾਹੁੰਦੇ ਆ? ਹਾਂਜੀ ਬਿਲਕੁਲ, ਜਿਵੇਂ ਮੈਂ ਅੱਗੇ ਗੱਲ ਕੀਤੀ ਆ ਕਿ ਬਈ ਇਨਵੈਸਟਮੈਂਟ ਦੇ ਲਈ ਦੇਖੋ ਸਦਾ ਹੀ ਮੌਕਾ ਵਧੀਆ ਹੁੰਦਾ ਜੇ ਤੁਸੀਂ ਆਪਣੀ ਜੌਬ ਬਦਲਣੀ ਚਾਹੁੰਦੇ ਆ। ਕਈ ਵਾਰੀ ਆਪਾਂ ਕਹਿ ਲਓ ਕਿ ਕੋਈ ਕੰਮ ਕਰਦਿਆਂ ਆਪਣਾ ਮਨ ਜਿਹੜਾ ਜਾਂ ਕਹਿ ਲਓ ਸਿਚੁਏਸ਼ਨ ਇਵੇਂ ਦੀ ਹੋ ਜਾਂਦੀ ਹੈ ਕਿ ਆਪਾਂ ਬਦਲਣਾ ਚਾਹੁੰਦੇ ਹਾਂ ਆਪਣੇ ਕੰਮ ਨੂੰ, ਤਾਂ ਇਨਵੈਸਟਮੈਂਟ ਲਈ ਬਹੁਤ ਵਧੀਆ ਵਾ। ਜੇ ਤੁਸੀਂ ਗੈਸ ਸਟੇਸ਼ਨ ਜਾਂ ਲਿਕਰ ਸਟੋਰ ਜਾਂ ਰੈਸਟੋਰੈਂਟ ਇਵੇਂ ਦਾ ਕੋਈ ਬਿਜ਼ਨਸ ਲੈਣਾ ਹੋਵੇ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਨੰਬਰ 5592419553 ਹੈ, ਜਾਂ ਜ਼ੈਂਡਰ ਮੌਰਗੇਜ ਨੂੰ ਕਾਲ ਕਰ ਸਕਦੇ ਹੋ। ਤੇ ਮੇਰੇ ਕੋਲ ਕੁਝ ਲਿਸਟਿੰਗ ਵੀ ਇਸ ਵੇਲੇ ਹੈ। ਮੈਂ ਇਹ ਪੱਕੇ ਤੌਰ ਤੇ ਤੁਹਾਨੂੰ ਕਹਿ ਸਕਦਾ ਸਰੋਤਿਆਂ ਨੂੰ ਵੀ ਕਿ ਜੇ ਵੀ ਟ੍ਰਾਂਜੈਕਸ਼ਨ ਲਈ ਤੁਸੀਂ ਸਾਨੂੰ ਕਾਲ ਕਰਦੇ ਹੋ ਮੈਨੂੰ, ਤੇ ਉਹ ਸੱਚ ਦੇ ਆਧਾਰ ਤੇ ਹੋਊਗੀ, ਤੁਹਾਡੇ ਹਿੱਤ ਨੂੰ ਤੁਹਾਡੇ ਸਵਾਰਥ ਨੂੰ ਜਿਹੜਾ ਪਹਿਲ ਦੇ ਕੇ ਕੰਮ ਕੀਤਾ ਜਾਊਗਾ।
ਸੋ ਕੋਈ ਵੀ ਤੁਹਾਡਾ ਸਵਾਲ ਹੋਵੇ ਬਿਨਾਂ ਝਿਜਕ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੇ ਮੇਰੀ ਪੂਰੀ ਕੋਸ਼ਿਸ਼ ਹੋਊਗੀ ਕਿ ਮੈਂ ਆਪਣੇ ਸਵਾਰਥ ਨੂੰ ਬਿਨ ਦੇਖੇ ਤੁਹਾਨੂੰ ਸੱਚੀ ਸਲਾਹ ਜਿਹੜੀ ਉਹ ਦੇ ਸਕਾਂ। ਜੀ ਥੈਂਕ ਯੂ ਸੁਖਬੀਰ ਜੀ, ਬੜੀ ਮਿਹਰਬਾਨੀ ਜੀ। ਸੋ ਸਰੋਤਿਓ, ਜੇ ਤੁਸੀਂ ਵੀ ਕੋਈ ਸਲਾਹ ਲੈਣੀ ਆ, ਕੋਈ ਪ੍ਰਾਪਰਟੀ ਖਰੀਦਣੀ ਆ, ਵੇਚਣੀ ਆ, ਰੀਅਲ estate ਦਾ ਕੰਮ ਵੀ ਇਹ ਜ਼ੈਂਡਰ ਮਾਰਗੇਜ ਰੀਅਲ estate ਵਾਲੇ ਕਰਦੇ ਆ, ਲੋਨਸ ਦਾ ਕੰਮ ਕਰਵਾਉਣਾ ਆ, ਕਮਰਸ਼ੀਅਲ ਐਗਰੀਕਲਚਰ ਹਰ ਇੱਕ ਤਰੀਕੇ ਦਾ ਜਿਹੜਾ ਕੰਮ ਕਰਦੇ ਆ, ਤੁਸੀਂ ਇਹਨਾਂ ਦੇ ਨਾਲ ਕਾਲ ਕਰਕੇ ਸੰਪਰਕ ਕਰ ਲਿਓ 5599052575 ਜਾਂ ਮੋਹਨ ਚੀਮਾ ਹੋਣਾ ਦੇ ਨਾਲ ਤੇ ਜਾਂ ਸੁਖਬੀਰ ਪੰਡਾਲ ਹੋਣਾ ਦੇ ਨਾਲ ਜਾਂ ਉਹਨਾਂ ਦੀ ਟੀਮ ਚੋਂ ਕਿਸੇ ਦੇ ਨਾਲ ਵੀ ਉੱਥੇ ਗੱਲ ਕਰ ਲਿਓ। ਥੈਂਕ ਯੂ ਸੁਖਬੀਰ ਜੀ, ਗੱਲਬਾਤ ਕਰਨ ਲਈ ਮਿਹਰਬਾਨੀ। ਹਾਂਜੀ, ਧੰਨਵਾਦ ਤੁਹਾਡੇ ਦੋਵਾਂ ਵੀਰਾਂ ਦਾ ਤੇ ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਫਿਰ ਦੁਬਾਰਾ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਜਾਂਦੇ ਜਾਂਦੇ ਰਾਜਕਰਮਜੀਤ ਸਿੰਘ ਜੀ, ਆਪਾਂ ਇੱਕ ਗੱਲਬਾਤ ਕਰਦੇ ਜਾਈਏ। ਪਿਛਲੇ ਦਿਨਾਂ 'ਚ ਕੈਨੇਡਾ 'ਚ ਰੈਫਰੈਂਡਮ ਹੋਇਆ, ਬਹੁਤ ਵੱਡੀ ਗਿਣਤੀ 'ਚ ਸਿੱਖਾਂ ਨੇ ਉਹਦੇ 'ਚ ਹਿੱਸਾ ਲਿਆ ਤੇ ਹੁਣ ਭਾਰਤ ਦੀ ਸਰਕਾਰ ਬੜੀ ਤੜਫੀ ਪਈ ਆ। ਐਕਸਟਰਨਲ ਅਫੇਅਰ ਮਿਨਿਸਟਰ ਜੈ ਸ਼ੰਕਰ ਤੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਲ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਕੈਨੇਡਾ ਤੇ ਯੂਕੇ ਦੀ ਸਰਕਾਰ ਦੇ ਨਾਲ ਸਖਤੀ ਨਾਲ ਗੱਲਬਾਤ ਕਰਾਂਗੇ ਵੀ ਤੁਸੀਂ ਜਿਹੜੇ ਖਾਲਿਸਤਾਨੀ ਟੈਰਰਿਸਟ ਆ ਉਹਨਾਂ ਨੂੰ ਫ੍ਰੀ ਹੈਂਡ ਦੇ ਰਹੇ। ਤੁਸੀਂ ਦੇਖ ਲਓ ਵੀ ਹਰ ਇੱਕ ਸਿੱਖ ਨੂੰ, ਜੇ ਕੋਈ ਸਿੱਖ ਕਹਿੰਦਾ ਵੀ ਠੀਕ ਆ ਵੀ ਮੈਂ ਆ ਵੋਟ ਪਾਣੀ, ਉਹਨੂੰ ਇਹ ਟੈਰਰਿਸਟ ਕਹਿ ਰਹੇ ਆ। ਕਿੱਡੀ ਮਾੜੀ ਗੱਲ ਜਿਹੜੀ ਹੈਗੀ ਆ। ਜਦੋਂ ਕਿ ਕੈਨੇਡਾ ਤੇ ਇੰਗਲੈਂਡ 'ਚ ਤਾਂ ਆਪ ਵੀ ਰੈਫਰੈਂਡਮ ਹੁੰਦਾ ਆ। ਉਹਨਾਂ ਦੇ ਕੈਨੇਡਾ ਵਾਲੇ ਕਿੰਨੀ ਵਾਰੀ ਫ੍ਰੈਂਚ ਜਿਹੜੇ ਮੰਗ ਹਟੇ ਆ, ਉਧਰ ਆਇਰਲੈਂਡ 'ਚ, ਇੰਗਲੈਂਡ 'ਚ, ਹਨਾ। ਸਾਡੇ ਕੈਲੀਫੋਰਨੀਆ ਵਾਲੇ ਕਹਿੰਦੇ ਅਸੀਂ ਅੱਧੀ ਸਟੇਟ ਅਲੱਗ ਕਰਨੀ ਆ, ਕਿੰਨੀ ਵਾਰੀ ਗੱਲ। ਇਹਦਾ ਮਤਲਬ ਇਹ ਥੋੜਾ ਵੀ ਤੁਸੀਂ ਉਹ 5 ਸਟੇਟ ਬਣਾਉਣ ਨੂੰ ਫਿਰਦੇ ਇੱਥੇ ਵਾਲੇ ਤਾਂ। ਸੋ ਇਹ ਬਹੁਤ ਹੀ ਜਿਹੜੀ ਮਾੜੀ ਗੱਲ। ਚਲੋ ਇੱਕ ਤਰ੍ਹਾਂ ਨਾਲ ਤਾਂ ਵਧੀਆ ਵੀ ਆ, ਜਿਹੜੇ ਖਾਸ ਕਰਕੇ ਆਪਣੇ ਭੈਣ ਭਰਾ ਨਵੇਂ ਆ ਕੇ ਪੋਲੀਟੀਕਲ ਅਸਾਈਲਮ ਲੈਂਦੇ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਦੇਖ ਲਓ ਭਈ ਆ, ਜੇ ਕੋਈ ਸ਼ਰਾਫਤ ਨਾਲ ਗੱਲ ਕਰਨਾ ਚਾਹੁੰਦਾ ਆ ਤੇ ਉਹਨੂੰ ਵੀ ਇਹ ਅੱਤਵਾਦੀ ਕਹੀ ਜਾਂਦੇ ਹੈਗੇ ਆ ਤੇ ਵੀ ਉਨਾ ਹੀ ਜਿਹੜਾ ਉਹਨਾਂ ਦਾ ਜਿਹੜਾ ਪੋਲੀਟੀਕਲ ਅਸਾਈਲਮ ਜਾਂ ਸਟਾਂਸ ਹੁੰਦਾ ਆ ਉਹ ਵਧੀਆ ਹੁੰਦਾ ਹੈਗਾ। ਜੀ ਜੀ ਬਿਲਕੁਲ। ਤੇ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਤੇ ਆਪਾਂ ਇੱਥੇ ਹੀ ਪ੍ਰੋਗਰਾਮ ਨੂੰ ਜਿਹੜਾ ਉਹ ਹੁਣ ਹਟਾਉਂਦੇ ਹਾਂ, ਸਮਾਪਤ ਕਰਦੇ ਹਾਂ ਤੇ ਆਪਾਂ ਮਿਲਾਂਗੇ ਜੀ ਅਗਲੀ ਵਾਰ। ਤੇ ਉਦੋਂ ਤੱਕ ਲਈ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।